ਖਹਿਰਾ ਸਾਹਿਬ ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ। ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ। ਜੀ, ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਹੈਲੋ ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆ ਵੀ ਦਿਨ ਦੂਰ ਨਹੀਂ ਗਿਆ ਜਿੱਦਾਂ ਦੇ ਇਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿਹਾ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ, ਕਿਉਂਕਿ ਜਿਹੜਾ ਉਧਰੋਂ ਲਾਭ ਸਿਕੂਕੋ ਕੇ ਬਦਮਾਸ਼ੀ ਕਰ ਰਿਹਾ ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ, ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ। ਖਹਿਰਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰ ਹਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਹਾਂ ਅਸੀਂ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ। 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਖਹਿਰਾ ਸਾਹਿਬ ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ। ਦੇਖੋ, ਵਿਧਾਨ ਸਭਾ 'ਤੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁਮਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ 30 ਮਿੰਟ ਦਾ ਟਾਈਮ ਦਿਓ, ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਪੰਜਾਬ ਕਿਸ ਹਾਲਾਤ ਤੇ ਖੜਾ, ਕਿੱਥੇ ਖੜਾ, ਤਾਂ ਅਸੀਂ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਹਿਰਾ ਸਾਹਿਬ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸਵਾਲ ਇੱਥੋਂ ਸ਼ੁਰੂ ਕਰ ਲਈਏ। ਪੰਜਾਬ ਜੇ ਆਪਾਂ ਕਹੀਏ ਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਨਿਘਾਰ ਤੇ ਲੈ ਕੇ ਆਏ, ਕਰਜ਼ਾ ਚੜਾਇਆ, ਭ੍ਰਿਸ਼ਟਾਚਾਰ ਵਧਿਆ, ਕਿਸਾਨ ਆਤਮ ਹੱਤਿਆ ਵਧੀਆਂ, ਤਾਂ ਇਹ ਜਿਹੜਾ ਦੌਰ ਚੱਲਿਆ ਬੋਕਰ ਪਾਰਟੀ ਦਾ ਪਿਛਲੇ 10 ਮਹੀਨਿਆਂ ਦੇ, ਇਹਦੇ 'ਚ ਕੋਈ ਇਹਦੀ ਇੰਪਰੂਵਮੈਂਟ ਨਹੀਂ ਹੋਈ ਜੀ। ਕਰਜ਼ਾ ਵੀ ਵਧਿਆ ਵਾ, ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਕਰਪਸ਼ਨ ਵੀ ਵਧੀ। ਜੇ ਤੁਸੀਂ ਗਰਾਊਂਡ ਜਾ ਕੇ ਕੋਈ ਚੀਜ਼ ਪੁੱਛੋਗੇ, ਡਰੱਗਸ ਵੀ ਵਧੇ ਨੇ, ਗੈਰ ਕਾਨੂੰਨੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਇਸ਼ਤਿਹਾਰਾਂ ਵਿੱਚ ਗਲੀ ਕੂਚਾਂ 'ਚ ਬੋਰਡ ਲਵਾਏ ਨੇ, ਸਾਡਾ ਕੰਮ ਬੋਲਦਾ, ਜਾਂ ਵੱਡੇ ਵੱਡੇ ਅਖਬਾਰਾਂ ਨੂੰ ਖਰੀਦ ਕੇ ਟੈਲੀਵਿਜ਼ਨ, ਪਬਲਿਸਿਟੀ ਸਰਕਾਰ ਹੈ। ਪੰਜਾਬ ਅਗੇਨ ਇਹਦਾ ਟ੍ਰੈਂਡ ਡਾਊਨਵਰਡਸ। ਖਹਿਰਾ ਸਾਹਿਬ ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ। ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ। ਜੀ, ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਜਿਸ ਆਦਮੀ ਨੂੰ ਪਬਲਿਕ ਵਿਊ ਦੇ ਵਿੱਚ ਗੱਲ ਕਰਨ ਦੀ ਉਸਨੂੰ ਉਹਨੂੰ ਪਤਾ ਨਹੀਂ ਕਿ ਮੈਂ ਗੱਲ ਕਿਸ ਤਰ੍ਹਾਂ ਕਰਨੀ ਹੈ। ਜਿਹੜਾ ਇੱਕ ਸਰਪੰਚ ਨਹੀਂ, ਚਲੋ ਉਹ ਸੁਖਵਿੰਦਰ ਸਰਪੰਚ ਨਹੀਂ, ਉਹਦੀ ਮਦਰ ਮਲਕੀਤ ਕੌਰ ਸਰਪੰਚ ਆ, ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ। ਉਹਨੂੰ ਕਹਿੰਦਾ ਲਫੇੜੇ ਮਾਰ ਕੇ ਤੈਨੂੰ ਅੰਦਰ ਜੇਲ੍ਹ ਸੁੱਟੂਗਾ। ਔਰ ਪੁਲਿਸ ਦੀ ਹਾਜ਼ਰੀ 'ਚ ਮਤਲਬ ਬਣਿਆ ਦਲੇਰ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆ ਵੀ ਦਿਨ ਦੂਰ ਨਹੀਂ ਗਿਆ ਜਿੱਦਾਂ ਦੇ ਇਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ ਨੂੰ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿਹਾ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ, ਇਹਨਾਂ ਦੇ ਐਮਐਲਏ ਨੂੰ ਕਿਹਾ ਡੀਐਸਪੀ ਤੇ ਥਾਣੇਦਾਰਾਂ ਦੀ ਉਹ ਨਾਲ ਲੈ ਕੇ ਜਾਣ, ਕਿਉਂਕਿ ਜਿਹੜਾ ਉਧਰੋਂ ਲਾਭ ਸਿਕੂਕੋ ਕੇ ਬਦਮਾਸ਼ੀ ਕਰ ਰਿਹਾ ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ, ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ, ਮੈਂ ਜੋ ਮਰਜ਼ੀ ਜਿਹਨੂੰ ਮਰਜ਼ੀ ਕਹੀ ਚਲਾਂ। ਬਹੁਤ ਮਾੜੀ ਹਰਕਤ ਸੀਗੀ, ਉਹਦੇ ਲਈ ਇਹਨੂੰ ਮਾਫੀ ਮੰਗਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਖਹਿਰਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰ ਹਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਹਾਂ ਅਸੀਂ। ਪਰ ਇੱਕ ਸਾਈਡ ਤੇ ਫੌਜਾ ਸਿੰਘ ਸਰਾਰੀ ਵਰਗਿਆਂ ਦੇ ਉੱਪਰ ਉਂਗਲਾਂ ਉੱਠਦੀਆਂ ਨੇ। ਤੁਸੀਂ ਵੀ ਪਿਛਲੇ ਦਿਨੀ ਜਦੋਂ ਵਾਇਰਲ ਕਰੀਆਂ ਵੀਡੀਓ ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਕੋਈ ਨਹੀਂ, ਨੋਟਿਸ ਦਾ ਮੈਂ ਇਹੋ ਜਿਹਾ ਨੂੰ ਟਿਚ ਵੀ ਨਹੀਂ ਸਮਝਦਾ, ਨਾ ਮੈਂ ਕੋਈ ਜਾਣਦਾ ਇਹਨਾਂ ਦੇ ਲੀਗਲ ਨੋਟਿਸ। ਮੈਂ ਆਪਣਾ ਕੰਮ ਕਰਨਾ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ ਆ। ਫੌਜਾ ਸਿੰਘ ਸਰਾਰੀ ਨੂੰ ਇਹਨਾਂ ਨੇ ਕਿਉਂ ਕੱਢਿਆ? ਇਸ ਲਈ ਕੱਢਿਆ ਨਾ ਕਿਉਂਕਿ ਇਹਦੀ ਆਡੀਓ ਵਾਇਰਲ ਹੋ ਗਈ ਤੇ ਪ੍ਰੈਸ਼ਰ ਪਿਆ ਸਾਰੀਆਂ ਪਾਰਟੀਆਂ ਦਾ, ਸਮਾਜ ਦਾ। ਤੇ ਉੱਤੇ ਐਫਆਈਆਰ ਕਿਉਂ ਨਹੀਂ ਕੀਤੀ? ਉਹਦੀ ਜਾਂਚ ਕਿਉਂ ਨਹੀਂ ਕਰਾਈ? ਕਿਹੜੇ ਪੈਸੇ ਲੈਣਾ ਚਾਹੁੰਦਾ ਸੀ, ਕਿੱਥੋਂ ਲੈਣਾ ਚਾਹੁੰਦਾ ਸੀ, ਕਿਹਨੂੰ ਫਸਾਉਣਾ ਚਾਹੁੰਦਾ ਸੀਗਾ? ਵਿਜੇ ਸਿੰਗਲਾ ਦੀ ਆਡੀਓ ਤਾਂ ਕਿਸੇ ਨੇ ਸੁਣੀ ਨਹੀਂ, ਕਿ ਇਕੱਲੇ ਭਗਵੰਤ ਨੇ ਸੁਣੀ ਆ। ਇਹਦੀ ਆਡੀਓ ਤਾਂ ਸਾਰੀ ਦੁਨੀਆ ਨੇ ਸੁਣੀ ਆ। ਇਹ 'ਤੇ ਕੋਈ ਕਾਰਵਾਈ ਨਹੀਂ। ਫਿਰ ਇਸ ਤੋਂ ਅੱਗੇ ਚਲੋ, ਲਵਲੀ ਯੂਨੀਵਰਸਿਟੀ 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ
ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। 10 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਤੇ ਬਿਲਡਿੰਗ ਬਣਾਉਂਦਾ ਵਾ, 10 ਸਾਲ ਬਾਅਦ ਇੱਕ ਫਰਜ਼ੀ CLU ਲੈਂਦਾ ਵਾ। ਮੈਂ ਸਾਰਾ ਕੁਝ ਭਗਵੰਤ ਮਾਨ ਦੀ ਈਮੇਲ ਦੇ ਉੱਤੇ ਭੇਜਿਆ ਹੋਇਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਉਹਦੇ ਤੇ FIR ਕਿਉਂ ਨਹੀਂ ਕੀਤੀ ਜਾ ਰਹੀ ਹੈ। ਕੁਲਦੀਪ ਧਾਲੀਵਾਲ ਨਿਤ ਦਿਨ ਗਰੀਬਾਂ ਦੀਆਂ ਜ਼ਮੀਨਾਂ ਛੁਡਾਉਂਦਾ, ਕਿੱਲੇ 2-2 ਕਿੱਲੇ ਵਾਲੀਆਂ ਦੀਆਂ, ਜਿਹੜੀਆਂ ਐਵੇਂ ਲੱਖ 2 ਲੱਖ ਰੁਪਏ ਦੀਆਂ ਹੈਗੀਆਂ। ਇਹ 100 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ। ਸੀਚੇਵਾਲ ਜਿਹੜਾ ਹੈਗਾ ਬਲਬੀਰ ਸਿੰਘ, ਉਹਦੇ ਕੋਲ 23 ਕਿੱਲੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਗਈ। ਫੌਜਾ ਸਿੰਘ ਸਰਾਰੀ ਤੇ ਕੋਈ ਕਾਰਵਾਈ ਨਹੀਂ ਗਈ। ਉਗੋ ਕੇਜੇ ਤੇ ਕੋਈ ਕਾਰਵਾਈ ਨਹੀਂ ਗਈ। ਹੋਰ ਕਿੰਨੇ MLA ਗਲਤ ਮਲਤ ਕੰਮ ਕਰ ਰਹੇ ਨੇ, ਥੱਪੜ ਮਾਰ ਰਹੇ ਨੇ ਪੁਲਿਸ ਅਫਸਰਾਂ ਦੇ ਉੱਤੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਗਈ। ਸੋ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ ਆ, ਇਹਦਾ ਮਤਲਬ ਆ ਕਿ ਤੁਸੀਂ ਸਿਰਫ ਕਹਿਣ ਵਾਸਤੇ ਇਮਾਨਦਾਰ ਆ। ਔਰ ਨਾਲ ਮੇਰਾ ਇਹ ਮੰਨਣਾ ਵਾ ਕਿ ਕੇਜਰੀਵਾਲ ਨੇ ਇਸ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਵਾ। ਵੋਟਾਂ 92 MLA ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਾ ਕੇ ਲੈ ਲੇ ਤੇ ਰਾਜ ਸਭਾ ਦੀ ਸੀਟਾਂ ਸਾਰੀਆਂ ਵੇਚੀਆਂ ਨੇ। ਦੱਸੋ ਮੈਨੂੰ ਲਵਲੀ ਯੂਨੀਵਰਸਿਟੀ ਵਾਲਾ ਦਾ ਕੀ ਤੁਲਕ ਹੈ ਆਮ ਆਦਮੀ ਪਾਰਟੀ ਦੇ ਨਾਲ? ਜਿਹੜਾ ਸਨੀ ਅਰੋੜਾ ਬਣਿਆ ਉੱਥੋਂ ਦਾ ਲੁਧਿਆਣੇ ਦਾ MLA MP ਰਾਜ ਸਭਾ ਦਾ ਪ੍ਰਾਪਰਟੀ ਡੀਲਰ ਹੈ, ਉਹਦਾ ਕੀ ਤੁਲਕ ਹੈ? ਜਿਹੜੇ 2 ਗੁਪਤੇ ਬਣਾਏ ਨੇ ਪਹਿਲਾਂ ਦਿੱਲੀੋਂ MP ਰਾਜ ਸਭਾ ਦਾ ਕੀ ਤੁਲਕ ਸੀਗਾ? ਸੋ ਬੇਸਿਕਲੀ ਇਹ ਕਾਫੀ ਕੱਟੜ ਬੇਈਮਾਨ ਬੰਦੇ ਨੇ। ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ ਤੇ ਆਪਣੇ MLA ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ ਸਾਡੀ, 30 ਮਿੰਟ ਦਾ ਟਾਈਮ ਦਿਓ, ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ ਜੀ। ਇਹ ਮਸਲਾ ਤਾਂ ਪੱਕਾ ਉੱਠਦਾ ਰਹੇਗਾ। ਜਿਹੜੀਆਂ ਸਰਕਾਰਾਂ ਨੇ ਪਹਿਲਾਂ ਨਹੀਂ ਕੀਤੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਇਹ ਸਜ਼ਾ ਲਈ ਤਿਆਰ ਹੋ ਜਾਣ। ਸਜ਼ਾ ਤਾਂ ਇਹਨੂੰ ਪਹਿਲੇ 3 ਮਹੀਨੇ ਦੀ ਦਿੱਤੀ ਭਗਵੰਤ ਨੂੰ, ਸੰਗਰੂਰ ਚੋਂ ਚੱਕ ਕੇ ਉਹ ਮਾਰਿਆ ਉਹਨਾਂ ਨੇ। ਗਾਂ ਪਾਰਲੀਮੈਂਟ 'ਚ ਮਿਲ ਜਾਣੀ ਜਾਂ ਜਲੰਧਰੋਂ ਮਿਲ ਜਾਣੀ, ਸਭ ਕੁਝ ਆ ਜਾਣਾ ਤੁਹਾਡੇ ਸਾਹਮਣੇ। ਖੇਰਾ ਸਾਹਿਬ, ਤੁਸੀਂ ਜਲੰਧਰ ਦੀ ਗੱਲ ਕਰੀਏ, ਲਤੀਫਪੁਰੇ ਦੇ ਵਿੱਚ ਘਰ ਢਾਹ ਤੇ ਲੋਕਾਂ ਨੂੰ ਬੇਘਰ ਕਰਤਾ, ਉਹਨਾਂ ਦਾ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਕੁ ਇਹ ਅੱਛੇ ਇਨਸਾਨ ਨੇ। ਇੱਕ ਪੋਲੀਟੀਸ਼ੀਅਨ ਹੋਣਾ, ਇੱਕ ਮਿਨਿਸਟਰ ਬਣਨਾ, ਇੱਕ ਮੁੱਖ ਮੰਤਰੀ ਬਣਨਾ, MLA ਬਣਨਾ, ਉਹਦੇ ਨਾਲ ਤੁਸੀਂ ਖੁਦਾ ਨਹੀਂ ਬਣ ਜਾਂਦੇ। ਬਿਲਕੁਲ। ਬੇਸਿਕਲੀ ਤੁਹਾਡਾ ਲੋਕੀ ਦੇਖਣਾ ਚਾਹੁੰਦੇ ਕਿ ਇਹ ਕਿਹੜੇ ਕਿਰਦਾਰ ਦਾ ਬੰਦਾ ਹੈ। ਇਹਨਾਂ ਦਾ ਕਿਰਦਾਰ ਹੀ ਕੋਈ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਜੋ ਵਾਅਦੇ ਕੀਤੇ ਉਹਦੇ ਉਲਟ ਕੰਮ ਕੀਤਾ। ਅੱਜ ਪੰਜਾਬ ਦੇ ਵਿੱਚ ਨਸ਼ੇ, ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ, ਅੱਜ ਪੰਜਾਬ ਦੇ ਵਿੱਚ ਇਹਨਾਂ ਦੇ MLA ਰੱਬ ਬਣੇ ਬੈਠੇ ਨੇ। ਉਹ ਬਰਜਿੰਦਰ ਕੌਰ ਕੀ ਆ ਜੀ, ਉਹ ਪਿੱਛੇ ਉਹਨੇ ਬੋਰਡ ਤੇ ਲਿਖਾਇਆ ਕੈਬਨਿਟ ਮਿਨਿਸਟਰ। ਇਹਦਾ ਮਤਲਬ ਇੰਨੀ ਹਉਮੈ ਆ, ਇੰਨੇ ਅਹੁਦਿਆਂ ਦੇ ਭੁੱਖੇ ਨੇ। MLA ਘੱਟ ਹੁੰਦਾ ਕੋਈ? ਮੈਂ ਹੁਣ MLA ਬਣਿਆ, ਮੈਂ 1.5 ਲੱਖ ਆਦਮੀ ਦਾ ਨੁਮਾਇੰਦਾ। ਜੇ ਮੈਂ ਕੰਮ ਕਰਨਾ ਹੋਵੇ there is no sky is the limit। ਇਹਨਾਂ ਨੂੰ ਹੁਣ ਇਹ ਸੰਤੁਸ਼ਟੀ ਨਹੀਂ MLA ਬਣ ਕੇ ਪਿੱਛੇ ਮਿਹਨਤ ਤਰਲਾ ਕੱਢ ਕੇ ਕੈਬਨਿਟ ਮਿਨਿਸਟਰ ਦਾ ਕੋਈ ਸਟੇਟਸ ਜਿਹਾ ਲੈ ਲਿਆ, ਐਵੇਂ ਛੋਟਾ ਮੋਟਾ ਗੱਡੀ ਮੋਟਰ, ਤੇ ਫਿਰ ਪਿੱਛੇ ਲਿਖਾਇਆ ਕਿ ਲਿਖਦੇ ਕੈਬਨਿਟ ਮਿਨਿਸਟਰ। ਸੰਗਤ ਦਰਸ਼ਨ ਜਿਹੜੇ ਰੋਜ਼ ਬਾਦਲਾਂ ਨੂੰ ਕੱਢਦੇ ਸੀ ਜੀ, ਸੰਗਤ ਦਰਸ਼ਨ ਕਰਦੇ ਜੀ, ਰਜਵਾੜਾ ਪੋਲਿਟਿਕਸ ਕਰਦੇ, ਅੱਜ ਉਹਨੂੰ ਪਿੱਛੇ ਸੰਗਤ ਦਰਸ਼ਨ ਲਿਖਿਆ। ਪਿੱਛੇ ਪੁਲਿਸ ਵਾਲੇ ਖੜੇ ਕੀਤੇ ਫੋਟੋ ਖਿਚਾਉਣ ਲਈ ਕਿ ਪਤਾ ਲੱਗ ਜਾਏ ਲੋਕਾਂ ਨੂੰ ਕਿ ਇਹਦੇ ਕੋਲ ਸਿਕਿਉਰਿਟੀ ਵੀ ਹੈਗੀ ਆ। ਖੈਰ ਸਾਹਿਬ, ਸਿਕਿਉਰਿਟੀ ਦੇ ਉੱਪਰ ਅਕਸਰ ਸਵਾਲ ਖੜੇ ਕਰਦੇ ਰਹੇ ਭਗਵੰਤ ਮਾਨ। ਕਹਿੰਦੇ ਰਹੇ ਕਿ ਜੇ ਸਿਕਿਉਰਿਟੀਆਂ ਲੈਣੀਆਂ ਤਾਂ ਮੁਰਗੀ ਖਾਨਾ ਖੋਲ ਲਓ। ਜਿਹੜੀਆਂ ਗੱਲਾਂ ਤੇ ਇਹਨੇ ਸਵਾਲ ਖੜੇ ਕੀਤੇ, ਯਾਦ ਹੈ ਕਹਿੰਦਾ ਸੀ ਨੀ ਪੱਥਰ ਤਾਂ ਜੀ ਇਹ ਰੱਖਦੇ ਨੇ ਕੈਪਟਨ ਤੇ ਬਾਦਲ ਜੀ, ਅਸੀਂ ਤਾਂ ਨੀ ਪੱਥਰ ਰਖਾਵਾਂਗੇ ਰਾਜ ਮਿਸਤਰੀ ਤੋਂ ਜਿਹਨੇ ਇੱਟਾਂ ਲਾਈਆਂ ਨੇ। ਕਿੱਥੇ ਆ ਰਾਜ ਮਿਸਤਰੀ ਉਹ? ਫਿਰ ਕਹਿੰਦਾ ਸੀ ਜੀ ਫੋਟੋਆਂ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਜੀ, ਸਾਈਕਲਾਂ ਤੇ ਜੀ, ਰਾਸ਼ਨ ਕਾਰਡਾਂ ਤੇ ਜੀ। ਇਹਨੇ ਹੁਣ ਫੋਟੋ ਦੀ ਕੋਈ ਕਸਰ ਛੱਡੀ ਹੈ? ਜਿੱਥੇ ਜਗ੍ਹਾ ਲੱਭਦੀ ਆ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਆ ਜੀ। ਸੋ ਇਸ ਕਰਕੇ ਜਿਹੜੀਆਂ ਇਹਨੇ ਗੱਲਾਂ ਕਹੀਆਂ, VIP ਕਲਚਰ, ਅੱਜ ਸਭ ਤੋਂ VIP ਕੌਣ ਹੈ ਪੰਜਾਬ ਦੇ ਵਿੱਚ? ਭਗਵੰਤ ਮਾਨ ਕੱਲਾ ਨਹੀਂ, ਉਹਦੇ ਮਾਤਾ ਜੀ, ਉਹਦੀ ਭੈਣ ਜੀ, ਉਹਦੀ ਘਰ ਵਾਲੀ, ਲੈਕਸਸ ਗੱਡੀਆਂ 2-2 3-3 ਕਰੋੜ ਦੀਆਂ ਕਿੰਨੀਆਂ ਲਈ ਫਿਰਦੇ, 1000 ਬੰਦਾ ਲਈ ਫਿਰਦੇ ਨੇ। ਸਭ ਤੋਂ ਵੱਡੇ VIP ਬਣ ਗਏ ਨੇ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸੋਨਾ ਕਿੱਥੋਂ ਆ ਗਿਆ ਨਾ ਕੋਈ ਨਹੀਂ ਛੇਤੀ? ਪਹਿਲਾਂ ਕਿੱਥੇ ਸੀਗਾ? ਸੋ ਯੂ ਕੈਨ ਇਮੇਜਿਨ ਕਿ ਹਾਲਾਤ ਕੀ ਨੇ ਪੰਜਾਬ ਦੇ। ਤੁਹਾਡੀਆਂ ਬਿਲਡਿੰਗਾਂ ਬਣਾਈਆਂ, ਤੁਹਾਡੀਆਂ ਸਰਕਾਰਾਂ ਵੇਲੇ ਦੀਆਂ ਬਿਲਡਿੰਗਾਂ ਬਣਾਈਆਂ, ਉਹਨਾਂ ਦੇ ਉੱਪਰ ਮੁਹੱਲਾ ਕਲੀਨਿਕ ਲਿਖ ਤੇ ਵੱਡੇ ਐਵੇਂ ਧੱਕੇ ਨਾਲ ਹੀ ਹਰ ਪੰਜਾਬ ਦੇ ਕੋਨੇ ਵਿੱਚ ਵਿਰੋਧ ਹੋ ਰਿਹਾ ਇਹਨਾਂ ਦਾ। ਲੋਕੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੀਆਂ ਡਿਸਪੈਂਸਰੀਆਂ ਸਰਕਾਰੀ ਪਹਿਲਾਂ ਬਣੀਆਂ, ਉਹਦਾ ਸੁਧਾਰ ਕਰ ਦਿਓ। ਜਿਹੜਾ ਪੈਸਾ ਤੁਸੀਂ ਲਾਉਣਾ ਰੰਗ ਰੋਗਨ ਦੇ ਉੱਤੇ, ਫਰਜ਼ੀ ਗੱਲਾਂ ਦੇ ਉੱਤੇ, ਉਹ ਸਾਡੀ ਪਹਿਲਾਂ ਡਿਸਪੈਂਸਰੀ ਸੁਧਾਰ ਕਰ ਦਿਓ, ਡਾਕਟਰ ਦੇ ਦਿਓ, ਦਵਾਈਆਂ ਦੇ ਦਿਓ। ਅਸਲ 'ਚ ਸਾਰੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ 5 ਵਜੇ ਤੱਕ ਦਾ ਚੀਫ ਮਿਨਿਸਟਰ ਹੈ ਟੈਂਪਰੇਰੀ। ਉਹਦੇ ਅੱਗੇ ਪਿੱਛੇ ਜਿਹੜਾ ਸਾਰੇ ਫੈਸਲੇ ਨੇ ਦਿੱਲੀੋਂ ਆ ਰਹੇ ਨੇ। ਉਹ ਇੱਥੇ ਪੰਜਾਬ ਵਿੱਚ ਦੱਸਣਾ ਚਾਹੁੰਦੇ ਕਿ ਦਿੱਲੀ ਦਾ ਮਾਡਲ ਕੀ ਸੀ, ਉਹ ਫੇਲ ਮਾਡਲ ਆ। ਇਹਦੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਦੁੱਕੀ ਗੱਲ ਨਹੀਂ ਚੱਲਣੀ। ਪੰਜਾਬ ਇਹ ਕਹਿੰਦਾ ਕੇਜਰੀਵਾਲ ਕੇ 70 ਸਾਲ ਮੈਂ ਕੁਝ ਨਹੀਂ ਕੀਤਾ। ਇਹਨੂੰ ਪੁੱਛੋ ਭਾਖੜਾ ਡੈਮ ਤੂੰ ਬਣਾਇਆ ਸੀਗਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ 10 ਯੂਨੀਵਰਸਿਟੀਆਂ ਤੂੰ ਬਣਾਈਆਂ ਸੀਗੀਆਂ। ਸਾਡੇ ਪੰਜਾਬ ਦੇ ਪਿੰਡਾਂ ਨੂੰ ਅੱਜ ਤੋਂ 45 ਸਾਲ ਪਹਿਲਾਂ ਸੜਕਾਂ ਤੇ ਬਿਜਲੀ 50 ਸਾਲ ਪਹਿਲਾਂ ਮਿਲੀਆਂ, ਉਹ ਕੇਜਰੀਵਾਲ ਨੇ ਦਿੱਤੀਆਂ ਨੇ। 19,000 ਸਰਕਾਰੀ ਸਕੂਲ ਉਹ ਕੇਜਰੀਵਾਲ ਨੇ ਬਣਾਇਆ ਵਾ। 13,000 ਸਰਕਾਰੀ ਡਿਸਪੈਂਸਰੀ ਉਹ ਕੇਜਰੀਵਾਲ ਨੇ ਬਣਾਈ ਨੇ।
ਫਰਾਡ ਬਸ ਝੂਠ ਹੀ ਬੋਲੀ ਜਾਣਾ, ਝੂਠ ਬੋਲ ਇਹ ਬੀਜੇਪੀ ਦੀ ਕਾਪੀ ਕਰ ਰਹੇ ਨੇ ਕਿ ਉਹ ਕੀ ਕਹਿੰਦੇ ਕਿ ਜਿੰਨੀ ਯਾਰੀ ਝੂਠ ਬੋਲੋਗੇ, ਜਿੰਨਾ ਜ਼ਿਆਦਾ ਝੂਠ ਬੋਲੋਗੇ ਉਹਨਾਂ ਲੋਕਾਂ ਨੂੰ ਸੱਚ ਜਚਾ ਰਹੇ ਨੇ। ਕੀ ਪੰਜਾਬ ਨੂੰ ਬਦਨਾਮ ਕਰਿਆ ਜਾ ਰਿਹਾ? ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ, ਪੰਜਾਬ ਮੇਂ ਕੁਝ ਨਹੀਂ ਹੁਆ, ਪੰਜਾਬ ਮੇਂ ਕੁਝ ਵੀ ਨਹੀਂ ਹੁਆ। ਨਹੀਂ, ਉਹੀ ਮੈਂ ਤੁਹਾਨੂੰ ਤਾਂਹੀਓ ਕਹਿ ਰਿਹਾ ਨਾ ਕਿ ਪੰਜਾਬ ਨੂੰ ਇਹ ਐਕਸਪਲੋਇਟ ਕਰ ਰਹੇ ਨੇ, ਪੰਜਾਬ ਨੂੰ ਇਹ ਉਹਦਾ ਸ਼ੋਸ਼ਣ ਕਰ ਰਹੇ ਨੇ, ਪੰਜਾਬ ਦਾ ਨਾਮ ਵੇਚ ਕੇ ਆਪਣੀ ਰਾਜਨੀਤੀ ਚਮਕਾ ਰਹੇ ਨੇ। ਪੰਜਾਬ ਪਹਿਲਾਂ ਵੀ ਟੌਪ ਸਟੇਟ ਰਹੀ ਆ, ਠੀਕ ਹੈ, ਕੁਝ ਸਮਾਂ ਵਾਸਤੇ ਸਾਡਾ ਕੋਈ ਡਾਊਨ ਟ੍ਰੈਂਡ ਹੈਗਾ। ਪੰਜਾਬ ਅਲਟੀਮੇਟਲੀ ਇਸ ਦੇਸ਼ ਦੀ ਨੰਬਰ 1 ਸਟੇਟ ਹੀ ਰਹੇਗੀ। ਇਹਨਾਂ ਦੇ ਕਹਿਣ ਨਾਲ ਥੋੜਾ ਕੋ ਬਣ ਜਾਣਾ ਵਾ। ਖਹਿਰਾ ਸਾਹਿਬ, ਇੱਕ ਹੋਰ ਸਵਾਲ ਜਿਹੜਾ ਕਿ ਕੌਮੀ ਇਨਸਾਫ ਮੋਰਚੇ ਦਾ ਲਾਸਟ ਸਵਾਲ ਆ। ਕੌਮੀ ਇਨਸਾਫ ਮੋਰਚੇ ਦੇ ਉੱਪਰ ਅੱਜ ਲਾਠੀ ਚਾਰਜ ਵੀ ਹੋਇਆ, ਹਮਲਾ ਵੀ ਹੋਇਆ। ਕੌਮੀ ਇਨਸਾਫ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਨੇ, ਜਾਂ ਮੈਂ ਕਹਿੰਦਾ ਆਪਣੇ ਸੈਂਸਸ 'ਚ ਨਹੀਂ ਹੋਊਗਾ ਜੇ ਇਹਨੇ ਲਾਠੀ ਚਾਰਜ ਦੇ ਹੁਕਮ ਦਿੱਤੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਉੱਤੇ ਬੁਛਾੜਾਂ ਮਾਰੀਆਂ ਪਾਣੀ ਦੀਆਂ, ਇਹਨੂੰ ਮਾਫੀ ਮੰਗਣੀ ਚਾਹੀਦੀ ਆ। ਉਹਨਾਂ ਦਾ ਮੁੱਦਾ ਦੇਖੋ ਤੁਸੀਂ ਕੀ ਹੈ, ਉਹ ਕਿਸੇ ਜ਼ਾਤੀ ਮੁੱਦੇ ਲਈ ਬੈਠੇ ਨੇ। ਉਹ ਮੁੱਦੇ ਲਈ ਬੈਠੇ ਕਿ ਜਿਹਨਾਂ ਲੋਕਾਂ ਨੇ 30-32 ਸਾਲ ਕੈਦ ਕੱਟ ਲਈ, ਉਹਨਾਂ ਨੂੰ ਕਿਰਪਾ ਕਰਕੇ ਰਿਹਾਈ ਕਰ ਦਿਓ। ਜੇ ਸੁਪਰੀਮ ਕੋਰਟ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਛੱਡ ਸਕਦਾ ਵਾ ਤੇ ਫਿਰ ਇਹਨਾਂ ਨੂੰ ਛੱਡਣਾ ਸਰਕਾਰਾਂ ਵਾਸਤੇ ਕੀ ਮੁਸ਼ਕਿਲ ਗੱਲ ਹੈ। ਤੇ ਜੋ ਅੱਜ ਇਹਨੇ ਲਾਠੀ ਚਾਰਜ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਵਕਤ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਖੜੇ ਸੀ, ਤਾਂ ਇਸੇ ਤਰ੍ਹਾਂ ਜਿਹੜੀ ਕਿ ਮੁਲਾਕਾਤ ਹੁੰਦੀ ਰਹੂਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆਇਆ ਵੀ ਦਿਨ ਦੂਰ ਨਹੀਂਗਾ ਜਿੱਦਾਂ ਦੇ ਇਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏਆਂ ਨੂੰ ਮੇਰੀ ਚੁਣੌਤੀ ਵਿੱਚ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ, ਕਿਉਂਕਿ ਜਿਹੜਾ ਉਧਰੋਂ ਲਾਭ ਸਕੂਕੋ ਕੇ ਬਦਮਾਸ਼ੀ ਕਰ ਰਿਹਾ ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ, ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ। ਖਹਿਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ। 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ। ਦੇਖੋ, ਵਿਧਾਨ ਸਭਾ ਦੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ 30 ਮਿੰਟ ਦਾ ਟਾਈਮ ਦਿਓ, ਇਹਨੇ ਦਿੱਤਾ ਨਹੀਂ ਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਪੰਜਾਬ ਕਿਸ ਹਾਲਾਤ ਤੇ ਖੜਾ, ਕਿੱਥੇ ਖੜਾ, ਤਾਂ ਅਸੀਂ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਹਿਰਾ ਸਾਹਿਬ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ। ਪੰਜਾਬ, ਜੇ ਆਪਾਂ ਕਹੀਏ ਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਨਿਘਾਰ ਤੇ ਲੈ ਕੇ ਆਏ, ਕਰਜ਼ਾ ਚੜਾਇਆ, ਭ੍ਰਿਸ਼ਟਾਚਾਰ ਵਧਿਆ, ਕਿਸਾਨ ਆਤਮ ਹੱਤਿਆ ਵਧੀਆਂ, ਤਾਂ ਇਹ ਜਿਹੜਾ ਦੌਰ ਚੱਲਿਆ ਬੋਕਰ ਪਾਰਟੀ ਦਾ ਪਿਛਲੇ 10 ਮਹੀਨਿਆਂ ਦੇ, ਇਹਦੇ 'ਚ ਕੋਈ ਇਹਦੀ ਇੰਪਰੂਵਮੈਂਟ ਨਹੀਂ ਹੋਈ ਜੀ। ਕਰਜ਼ਾ ਵੀ ਵਧਿਆ ਵਾ, ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਕਰਪਸ਼ਨ ਵੀ ਵਧੀ। ਜੇ ਤੁਸੀਂ ਗਰਾਊਂਡ ਜਾ ਕੇ ਕੋਈ ਚੀਜ਼ ਪੁੱਛੋਗੇ, ਡਰੱਗਸ ਵੀ ਵਧੇ ਨੇ, ਗੈਰ ਕਾਨੂੰਨੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਇਸ਼ਤਿਹਾਰਾਂ ਵਿੱਚ ਗਲੀ ਕੂਚਾਂ 'ਚ ਬੋਰਡ ਲਵਾਏ ਨੇ, ਸਾਡਾ ਕੰਮ ਬੋਲਦਾ, ਜਾਂ ਵੱਡੇ ਵੱਡੇ ਅਖਬਾਰਾਂ ਨੂੰ ਖਰੀਦ ਕੇ ਟੈਲੀਵਿਜ਼ਨ, ਪਬਲਿਸਿਟੀ ਸਰਕਾਰ ਹੈ। ਪੰਜਾਬ ਅਗੇਨ ਇਹਦਾ ਟ੍ਰੈਂਡ ਡਾਊਨਵਰਡਸ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਜਿਸ ਆਦਮੀ ਨੂੰ ਪਬਲਿਕ ਵਿਊ ਦੇ ਵਿੱਚ ਗੱਲ ਕਰਨ ਦੀ ਉਹਨੂੰ ਪਤਾ ਨਹੀਂ ਕਿ ਮੈਂ ਗੱਲ ਕਿਸ ਤਰ੍ਹਾਂ ਕਰਨੀ ਹੈ। ਜਿਹੜਾ ਇੱਕ ਸਰਪੰਚ ਨਹੀਂ, ਚਲੋ ਉਹ ਸੁਖਵਿੰਦਰ ਸਰਪੰਚ ਨਹੀਂ, ਉਹਦੀ ਮਦਰ ਮਲਕੀਤ ਕੌਰ ਸਰਪੰਚ ਆ, ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ। ਉਹਨੂੰ ਕਹਿੰਦਾ ਲਫੇੜੇ ਮਾਰ ਕੇ ਤੈਨੂੰ ਅੰਦਰ ਜੇਲ੍ਹ ਸੁੱਟੂਗਾ, ਔਰ ਪੁਲਿਸ ਦੀ ਹਾਜ਼ਰੀ 'ਚ ਮਤਲਬ ਬਣਿਆ ਦਲੇਰ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆਇਆ ਵੀ ਦਿਨ ਦੂਰ ਨਹੀਂਗਾ ਜਿੱਦਾਂ ਦੇ ਇਦਾਂ ਦੇ ਚਗਲਾਂ ਨੂੰ
ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ ਨੂੰ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏਆਂ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ ਨੂੰ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ, ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ। ਇਹਨਾਂ ਦੇ ਐਮਐਲਏ ਨੂੰ ਕਹ ਡੀਐਸਪੀ ਤੇ ਥਾਣੇਦਾਰਾਂ ਦੀ ਉਹ ਨਾਲ ਲੈ ਕੇ ਜਾਣ, ਕਿਉਂਕਿ ਜਿਹੜਾ ਉਦੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ, ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ, ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ ਤੇ ਮੈਂ ਜੋ ਮਰਜ਼ੀ ਜਿਹਨੂੰ ਮਰਜ਼ੀ ਕਹੀ ਚਲਾਂ। ਬਹੁਤ ਮਾੜੀ ਹਰਕਤ ਸੀਗੀ, ਉਹਦੇ ਲਈ ਇਹਨੂੰ ਮਾਫੀ ਮੰਗਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਖੈਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ, ਪਰ ਇੱਕ ਸਾਈਡ ਤੇ ਫੌਜਾ ਸਿੰਘ ਸਰਾਰੀ ਵਰਗਿਆਂ ਦੇ ਉੱਪਰ ਉਂਗਲਾਂ ਉੱਠਦੀਆਂ ਨੇ। ਤੁਸੀਂ ਵੀ ਪਿਛਲੇ ਦਿਨੀ ਜਦੋਂ ਵਾਇਰਲ ਕਰੀਆਂ ਵੀਡੀਓ ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਕੋਈ ਨਹੀਂ, ਨੋਟਿਸ ਦਾ ਮੈਂ ਇਹੋ ਜਿਹਾ ਨੂੰ ਟਿਚ ਵੀ ਨਹੀਂ ਸਮਝਦਾ, ਨਾ ਮੈਂ ਕੋਈ ਜਾਣਦਾ ਇਹਨਾਂ ਦੇ ਲੀਗਲ ਨੋਟਿਸ। ਮੈਂ ਆਪਣਾ ਕੰਮ ਕਰਨਾ। ਇਮਾਨਦਾਰ ਜਿਹੜੇ ਕਹਿੰਦੇ ਨੇ, ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ ਆ। ਫੌਜਾ ਸਿੰਘ ਸਰਾਰੀ ਨੂੰ ਇਹਨਾਂ ਨੇ ਕਿਉਂ ਕੱਢਿਆ? ਇਸ ਲਈ ਕੱਢਿਆ ਨਾ ਕਿਉਂਕਿ ਇਹਦੀ ਆਡੀਓ ਵਾਇਰਲ ਹੋ ਗਈ ਤੇ ਪ੍ਰੈਸ਼ਰ ਪਿਆ ਸਾਰੀਆਂ ਪਾਰਟੀਆਂ ਦਾ, ਸਮਾਜ ਦਾ, ਤੇ ਉੱਤੇ ਐਫਆਈਆਰ ਕਿਉਂ ਨਹੀਂ ਕੀਤੀ? ਉਹਦੀ ਜਾਂਚ ਕਿਉਂ ਨਹੀਂ ਕਰਾਈ? ਕਿਹੜੇ ਪੈਸੇ ਲੈਣਾ ਚਾਹੁੰਦਾ ਸੀ, ਕਿੱਥੋਂ ਲੈਣਾ ਚਾਹੁੰਦਾ ਸੀ, ਕਿਹਨੂੰ ਫਸਾਉਣਾ ਚਾਹੁੰਦਾ ਸੀਗਾ? ਵਿਜੇ ਸਿੰਗਲਾ ਦੀ ਆਡੀਓ ਤਾਂ ਕਿਸੇ ਨੇ ਸੁਣੀ ਨਹੀਂ, ਕਿ ਇਕੱਲੇ ਭਗਵੰਤ ਨੇ ਸੁਣੀ ਆ। ਇਹਦੀ ਆਡੀਓ ਤਾਂ ਸਾਰੀ ਦੁਨੀਆ ਨੇ ਸੁਣੀ ਆ। ਇਹ 'ਤੇ ਕੋਈ ਕਾਰਵਾਈ ਨਹੀਂ। ਫਿਰ ਇਸ ਤੋਂ ਅੱਗੇ ਚਲੋ, ਲਵਲੀ ਯੂਨੀਵਰਸਿਟੀ 100 ਕਰੋੜ ਰੁਪਏ ਦੀ ਜ਼ਮੀਨ, 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। 10 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਤੇ ਬਿਲਡਿੰਗ ਬਣਾਉਂਦਾ ਵਾ, 10 ਸਾਲ ਬਾਅਦ ਇੱਕ ਫਰਜ਼ੀ CLU ਲੈਂਦਾ ਵਾ। ਮੈਂ ਸਾਰਾ ਕੁਝ ਭਗਵੰਤ ਮਾਨ ਦੀ ਈਮੇਲ ਦੇ ਉੱਤੇ ਭੇਜਿਆ ਹੋਇਆ। ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਤੇ FIR ਕਿਉਂ ਨਹੀਂ ਕੀਤੀ ਜਾ ਰਹੀ ਹੈ? ਕੁਲਦੀਪ ਧਾਲੀਵਾਲ ਨਿਤ ਦਿਨ ਗਰੀਬਾਂ ਦੀਆਂ ਜ਼ਮੀਨਾਂ ਛੁਡਾਉਂਦਾ, ਕਿੱਲੇ 2-2 ਕਿੱਲੇ ਵਾਲੀਆਂ ਦੀਆਂ, ਜਿਹੜੀਆਂ ਐਵੇਂ ਲੱਖ 2 ਲੱਖ ਰੁਪਏ ਦੀਆਂ ਹੈਗੀਆਂ। ਇਹ 100 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ। ਸੀਚੇਵਾਲ ਜਿਹੜਾ ਹੈਗਾ ਬਲਬੀਰ ਸਿੰਘ, ਉਹਦੇ ਕੋਲ 23 ਕਿੱਲੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਗਈ। ਫੌਜਾ ਸਿੰਘ ਸਰਾਰੀ ਤੇ ਕੋਈ ਕਾਰਵਾਈ ਨਹੀਂ ਗਈ। ਉਗੋ ਕੇਜੇ ਤੇ ਕੋਈ ਕਾਰਵਾਈ ਨਹੀਂ ਗਈ। ਹੋਰ ਕਿੰਨੇ ਐਮਐਲਏ ਗਲਤ ਕੰਮ ਕਰ ਰਹੇ ਨੇ, ਥੱਪੜ ਮਾਰ ਰਹੇ ਨੇ ਪੁਲਿਸ ਅਫਸਰਾਂ ਦੇ ਉੱਤੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਗਈ। ਸੋ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ ਆ, ਇਹਦਾ ਮਤਲਬ ਆ ਕਿ ਤੁਸੀਂ ਸਿਰਫ ਕਹਿਣ ਵਾਸਤੇ ਇਮਾਨਦਾਰ ਆ। ਔਰ ਨਾਲ ਮੇਰਾ ਇਹ ਮੰਨਣਾ ਵਾ ਕਿ ਕੇਜਰੀਵਾਲ ਨੇ ਇਸ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਵਾ। ਵੋਟਾਂ 92 ਐਮਐਲਏ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਾ ਕੇ ਲੈ ਲੇ ਤੇ ਰਾਜ ਸਭਾ ਦੀ ਸੀਟਾਂ ਸਾਰੀਆਂ ਵੇਚੀਆਂ ਨੇ। ਦੱਸੋ ਮੈਨੂੰ, ਲਵਲੀ ਯੂਨੀਵਰਸਿਟੀ ਵਾਲਾ ਦਾ ਕੀ ਤੁਲਕ ਹੈ ਆਮ ਆਦਮੀ ਪਾਰਟੀ ਦੇ ਨਾਲ? ਜਿਹੜਾ ਸਨੀ ਅਰੋੜਾ ਬਣਿਆ ਉੱਥੋਂ ਦਾ, ਲੁਧਿਆਣੇ ਦਾ ਐਮਐਲਏ MP ਰਾਜ ਸਭਾ ਦਾ ਪ੍ਰਾਪਰਟੀ ਡੀਲਰ ਹੈ, ਉਹਦਾ ਕੀ ਤੁਲਕ ਹੈ? ਜਿਹੜੇ 2 ਗੁਪਤੇ ਬਣਾਏ ਨੇ ਪਹਿਲਾਂ ਦਿੱਲੀੋਂ MP ਰਾਜ ਸਭਾ ਦਾ, ਕੀ ਤੁਲਕ ਸੀਗਾ? ਸੋ ਬੇਸਿਕਲੀ ਇਹ ਕਾਫੀ ਕੱਟੜ ਬੇਈਮਾਨ ਬੰਦੇ ਨੇ। ਖੈਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ 'ਤੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ ਇੱਕ 30 ਮਿੰਟ ਦਾ ਟਾਈਮ ਦਿਓ। ਇਹਨੇ ਦਿੱਤਾ ਨਹੀਂਗਾ, ਸਪੀਕਰ ਨੇ ਤੇ ਭਗਵੰਤ ਮਾਨ ਨੇ। ਜੀ, ਇਹ ਮਸਲਾ ਤਾਂ ਪੱਕਾ ਉੱਠਦਾ ਰਹੇਗਾ। ਜਿਹੜੀਆਂ ਸਰਕਾਰਾਂ ਨੇ ਪਹਿਲਾਂ ਨਹੀਂ ਕੀਤੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ। ਇਹ ਸਜ਼ਾ ਲਈ ਤਿਆਰ ਹੋ ਜਾਣ। ਸਜ਼ਾ ਤਾਂ ਇਹਨੂੰ ਪਹਿਲੇ 3 ਮਹੀਨੇ ਦੀ ਦਿੱਤੀ। ਭਗਵੰਤ ਨੂੰ ਸੰਗਰੂਰ 'ਚੋਂ ਚੱਕ ਕੇ ਉਹ ਮਾਰਿਆ ਉਹਨਾਂ ਨੇ, ਗਾਂ ਪਾਰਲੀਮੈਂਟ 'ਚ ਮਿਲ ਜਾਣੀ ਜਾਂ ਜਲੰਧਰੋਂ ਮਿਲ ਜਾਣੀ, ਸਭ ਕੁਝ ਆ ਜਾਣਾ ਤੁਹਾਡੇ ਸਾਹਮਣੇ। ਖੈਰਾ ਸਾਹਿਬ, ਤੁਸੀਂ ਜਲੰਧਰ ਦੀ ਗੱਲ ਕਰੀਏ, ਲਤੀਫਪੁਰੇ ਦੇ ਵਿੱਚ ਘਰ ਢਾਹ ਤੇ ਲੋਕਾਂ ਨੂੰ ਬੇਘਰ ਕਰਤਾ, ਉਹਨਾਂ ਦਾ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਕੁ ਇਹ ਅੱਛੇ ਇਨਸਾਨ ਨੇ। ਇੱਕ ਪੋਲੀਟੀਸ਼ੀਅਨ ਹੋਣਾ, ਇੱਕ ਮਿਨਿਸਟਰ ਬਣਨਾ, ਇੱਕ ਮੁੱਖ ਮੰਤਰੀ ਬਣਨਾ, ਐਮਐਲਏ ਬਣਨਾ, ਉਹਦੇ ਨਾਲ ਤੁਸੀਂ ਖੁਦਾ ਨਹੀਂ ਬਣ ਜਾਂਦੇ। ਬਿਲਕੁਲ, ਬੇਸਿਕਲੀ ਤੁਹਾਡਾ ਲੋਕੀ ਦੇਖਣਾ ਚਾਹੁੰਦੇ ਕਿ ਇਹ ਕਿਹੜੇ ਕਿਰਦਾਰ ਦਾ ਬੰਦਾ ਹੈ। ਇਹਨਾਂ ਦਾ ਕਿਰਦਾਰ ਹੀ ਕੋਈ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਜੋ ਵਾਅਦੇ ਕੀਤੇ ਉਹਦੇ ਉਲਟ ਕੰਮ ਕੀਤਾ। ਅੱਜ ਪੰਜਾਬ ਦੇ ਵਿੱਚ ਨਸ਼ੇ, ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ, ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਰੱਬ ਬਣੇ ਬੈਠੇ ਨੇ। ਉਹ ਬਰਜਿੰਦਰ ਕੌਰ ਕੀ ਆ? ਉਹ ਪਿੱਛੇ ਉਹਨੇ ਬੋਰਡ ਤੇ ਲਿਖਾਇਆ ਕੈਬਨਿਟ ਮਿਨਿਸਟਰ। ਇਹਦਾ ਮਤਲਬ ਇੰਨੀ ਹਉਮੈ ਆ, ਇੰਨੇ ਅਹੁਦਿਆਂ ਦੇ ਭੁੱਖੇ ਨੇ। ਐਮਐਲਏ ਘੱਟ ਹੁੰਦਾ ਕੋਈ? ਮੈਂ ਹੁਣ ਐਮਐਲਏ ਬਣਿਆ, ਮੈਂ 1.5 ਲੱਖ ਆਦਮੀ ਦਾ ਨੁਮਾਇੰਦਾ। ਜੇ ਮੈਂ ਕੰਮ ਕਰਨਾ ਹੋਵੇ, there is no sky is the limit। ਇਹਨਾਂ ਨੂੰ ਹੁਣ ਇਹ ਸੰਤੁਸ਼ਟੀ ਨਹੀਂ ਐਮਐਲਏ ਬਣ ਕੇ ਪਿੱਛੇ ਮਿਹਨਤ ਤਰਲਾ ਕੱਢ ਕੇ ਕੈਬਨਿਟ ਮਿਨਿਸਟਰ ਦਾ ਕੋਈ ਸਟੇਟਸ ਜਿਹਾ ਲੈ ਲਿਆ, ਵੀ ਛੋਟਾ ਮੋਟਾ ਗੱਡੀ ਮੋਟਰ, ਤੇ ਫਿਰ ਪਿੱਛੇ ਲਿਖਾਇਆ ਕਿ ਲਿਖਦੇ ਕੈਬਨਿਟ ਮਿਨਿਸਟਰ। ਸੰਗਤ ਦਰਸ਼ਨ ਜਿਹੜੇ ਰੋਜ਼ ਬਾਦਲਾਂ ਨੂੰ ਕੱਢਦੇ ਸੀ ਜੀ, ਸੰਗਤ ਦਰਸ਼ਨ ਕਰਦੇ ਜੀ, ਰਜਵਾੜਾ ਪੋਲਿਟਿਕਸ ਕਰਦੇ, ਅੱਜ ਉਹਨੂੰ ਪਿੱਛੇ ਸੰਗਤ ਦਰਸ਼ਨ ਲਿਖਿਆ। ਪਿੱਛੇ ਪੁਲਿਸ ਵਾਲੇ ਖੜੇ ਕੀਤੇ ਫੋਟੋ ਖਿਚਾਉਣ ਲਈ ਕਿ ਪਤਾ ਲੱਗ ਜਾਏ ਲੋਕਾਂ ਨੂੰ ਕਿ ਇਹਦੇ ਕੋਲ ਸਿਕਿਉਰਿਟੀ ਵੀ ਹੈਗੀ ਹੈ। ਖੈਰਾ ਸਾਹਿਬ, ਸਿਕਿਉਰਿਟੀ ਦੇ ਉੱਪਰ ਅਕਸਰ ਸਵਾਲ ਖੜੇ ਕਰਦੇ ਰਹੇ ਭਗਵੰਤ ਮਾਨ। ਕਹਿੰਦੇ ਰਹੇ ਕਿ ਜੇ ਸਿਕਿਉਰਿਟੀਆਂ ਲੈਣੀਆਂ ਤਾਂ ਮੁਰਗੀ ਖਾਨਾ ਖੋਲ ਲਓ। ਜਿਹੜੀਆਂ ਗੱਲਾਂ ਤੇ ਇਹਨੇ ਸਵਾਲ ਖੜੇ ਕੀਤੇ, ਯਾਦ ਹੈ ਕਹਿੰਦਾ ਸੀ ਨੀ ਪੱਥਰ ਤਾਂ ਜੀ ਇਹ ਰੱਖਦੇ ਨੇ ਕੈਪਟਨ ਤੇ ਬਾਦਲ ਜੀ। ਅਸੀਂ ਤਾਂ ਨੀ ਪੱਥਰ ਰਖਾਵਾਂਗੇ ਰਾਜ ਮਿਸਤਰੀ ਤੋਂ, ਜਿਹਨੇ ਇੱਟਾਂ ਲਾਈਆਂ ਨੇ। ਕਿੱਥੇ ਆ ਰਾਜ ਮਿਸਤਰੀ ਉਹ? ਫਿਰ ਕਹਿੰਦਾ ਸੀ ਜੀ ਫੋਟੋਆਂ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਜੀ, ਸਾਈਕਲਾਂ ਤੇ ਜੀ, ਰਾਸ਼ਨ ਕਾਰਡਾਂ ਤੇ ਜੀ।
ਇਹਨੇ ਹੁਣ ਫੋਟੋ ਦੀ ਕੋਈ ਕਸਰ ਛੱਡੀ ਹੈ? ਜਿੱਥੇ ਜਗ੍ਹਾ ਲੱਭਦੀ ਆ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਆ ਜੀ। ਸੋ ਇਸ ਕਰਕੇ ਜਿਹੜੀਆਂ ਇਹਨੇ ਗੱਲਾਂ ਕਹੀਆਂ VIP ਕਲਚਰ, ਅੱਜ ਸਭ ਤੋਂ VIP ਕੌਣ ਹੈ ਪੰਜਾਬ ਦੇ ਵਿੱਚ? ਭਗਵੰਤ ਮਾਨ ਕੱਲਾ ਨਹੀਂ, ਉਹਦੇ ਮਾਤਾ ਜੀ, ਉਹਦੀ ਭੈਣ ਜੀ, ਉਹਦੀ ਘਰ ਵਾਲੀ ਲੈਕਸਸ ਗੱਡੀਆਂ 2-2 3-3 ਕਰੋੜ ਦੀਆਂ ਕਿੰਨੀਆਂ ਲਈ ਫਿਰਦੇ ਨੇ, 1000 ਬੰਦਾ ਲਈ ਫਿਰਦੇ ਨੇ, ਸਭ ਤੋਂ ਵੱਡੇ VIP ਬਣ ਗਏ ਨੇ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੋਨਾ ਕਿੱਥੋਂ ਆ ਗਿਆ ਨਾ ਕੋਈ ਇੰਨੀ ਛੇਤੀ, ਪਹਿਲਾਂ ਕਿੱਥੇ ਸੀਗਾ? ਸੋ ਯੂ ਕੈਨ ਇਮੇਜਿਨ ਕਿ ਹਾਲਾਤ ਕੀ ਨੇ ਪੰਜਾਬ ਦੇ। ਤੁਹਾਡੀਆਂ ਬਿਲਡਿੰਗਾਂ ਬਣਾਈਆਂ, ਤੁਹਾਡੀਆਂ ਸਰਕਾਰਾਂ ਵੇਲੇ ਦੀਆਂ ਬਿਲਡਿੰਗਾਂ ਬਣਾਈਆਂ, ਉਹਨਾਂ ਦੇ ਉੱਪਰ ਮੁਹੱਲਾ ਕਲੀਨਿਕ ਲਿਖ ਤੇ ਵੱਡੇ ਐਵੇਂ ਧੱਕੇ ਨਾਲ ਹੀ ਹਰ ਪੰਜਾਬ ਦੇ ਕੋਨੇ ਵਿੱਚ ਵਿਰੋਧ ਹੋ ਰਿਹਾ ਇਹਨਾਂ ਦਾ। ਲੋਕੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੀਆਂ ਡਿਸਪੈਂਸਰੀਆਂ ਸਰਕਾਰੀ ਪਹਿਲਾਂ ਬਣੀਆਂ ਉਹਦਾ ਸੁਧਾਰ ਕਰ ਦਿਓ, ਜਿਹੜਾ ਪੈਸਾ ਤੁਸੀਂ ਲਾਉਣਾ ਰੰਗ ਰੋਗਨ ਦੇ ਉੱਤੇ, ਫਰਜ਼ੀ ਗੱਲਾਂ ਦੇ ਉੱਤੇ, ਉਹ ਸਾਡੀ ਪਹਿਲਾਂ ਡਿਸਪੈਂਸਰੀ ਸੁਧਾਰ ਕਰ ਦਿਓ, ਡਾਕਟਰ ਦੇ ਦਿਓ, ਦਵਾਈਆਂ ਦੇ ਦਿਓ। ਅਸਲ 'ਚ ਸਾਰੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ 5 ਵਜੇ ਤੱਕ ਦਾ ਚੀਫ ਮਿਨਿਸਟਰ ਹੈ ਟੈਂਪਰੇਰੀ, ਉਹਦੇ ਅੱਗੇ ਪਿੱਛੇ ਜਿਹੜਾ ਸਾਰੇ ਫੈਸਲੇ ਨੇ ਦਿੱਲੀੋਂ ਆ ਰਹੇ ਨੇ। ਉਹ ਇੱਥੇ ਪੰਜਾਬ ਵਿੱਚ ਦੱਸਣਾ ਚਾਹੁੰਦੇ ਕਿ ਦਿੱਲੀ ਦਾ ਮਾਡਲ ਕੀ ਸੀ, ਉਹ ਫੇਲ ਮਾਡਲ ਆ। ਇਹਦੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਦੁੱਕੀ ਗੱਲ ਨਹੀਂ ਚੱਲਣੀ। ਪੰਜਾਬ ਇਹ ਕਹਿੰਦਾ ਕੇਜਰੀਵਾਲ ਕੇ 70 ਸਾਲ ਮੈਂ ਕੁਝ ਨਹੀਂ ਕੀਤਾ, ਇਹਨੂੰ ਪੁੱਛੋ ਭਾਖੜਾ ਡੈਮ ਤੂੰ ਬਣਾਇਆ ਸੀਗਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ 10 ਯੂਨੀਵਰਸਿਟੀਆਂ ਤੂੰ ਬਣਾਈਆਂ ਸੀਗੀਆਂ। ਸਾਡੇ ਪੰਜਾਬ ਦੇ ਪਿੰਡਾਂ ਨੂੰ ਅੱਜ ਤੋਂ 45 ਸਾਲ ਪਹਿਲਾਂ ਸੜਕਾਂ ਤੇ ਬਿਜਲੀ 50 ਸਾਲ ਪਹਿਲਾਂ ਮਿਲੀਆਂ, ਉਹ ਕੇਜਰੀਵਾਲ ਨੇ ਦਿੱਤੀਆਂ ਨੇ। 19,000 ਸਰਕਾਰੀ ਸਕੂਲ ਉਹ ਕੇਜਰੀਵਾਲ ਨੇ ਬਣਾਇਆ ਵਾ। 13,000 ਸਰਕਾਰੀ ਡਿਸਪੈਂਸਰੀ ਉਹ ਕੇਜਰੀਵਾਲ ਨੇ ਬਣਾਈ ਨੇ। ਫਰਾਡ ਬਸ ਝੂਠ ਹੀ ਬੋਲੀ ਜਾਣਾ, ਝੂਠ ਬੋਲ। ਇਹ BJP ਦੀ ਕਾਪੀ ਕਰ ਰਹੇ ਨੇ ਕਿ ਉਹ ਕੀ ਕਹਿੰਦੇ ਕਿ ਜਿੰਨੀ ਯਾਰੀ ਝੂਠ ਬੋਲੋਗੇ, ਜਿੰਨਾ ਜ਼ਿਆਦਾ ਝੂਠ ਬੋਲੋਗੇ, ਉਹਨਾਂ ਲੋਕਾਂ ਨੂੰ ਸੱਚ ਜਚਾ ਰਹੇ ਨੇ। ਕੀ ਪੰਜਾਬ ਨੂੰ ਬਦਨਾਮ ਕਰਿਆ ਜਾ ਰਿਹਾ? ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ, ਪੰਜਾਬ ਮੇ ਕੁਝ ਨਹੀਂ ਹੁਆ, ਪੰਜਾਬ ਮੇ ਕੁਝ ਵੀ ਨਹੀਂ ਹੁਆ। ਨਹੀਂ, ਉਹੀ ਮੈਂ ਤੁਹਾਨੂੰ ਤਾਂਹੀਓ ਕਹਿ ਰਿਹਾ ਨਾ ਕਿ ਪੰਜਾਬ ਨੂੰ ਇਹ ਐਕਸਪਲੋਇਟ ਕਰ ਰਹੇ ਨੇ, ਪੰਜਾਬ ਨੂੰ ਇਹ ਉਹਦਾ ਸ਼ੋਸ਼ਣ ਕਰ ਰਹੇ ਨੇ, ਪੰਜਾਬ ਦਾ ਨਾਮ ਵੇਚ ਕੇ ਆਪਣੀ ਰਾਜਨੀਤੀ ਚਮਕਾ ਰਹੇ ਨੇ। ਪੰਜਾਬ ਪਹਿਲਾਂ ਵੀ ਟੌਪ ਸਟੇਟ ਰਹੀ ਆ, ਠੀਕ ਹੈ, ਕੁਝ ਸਮਾਂ ਵਾਸਤੇ ਸਾਡਾ ਕੋਈ ਡਾਊਨ ਟ੍ਰੈਂਡ ਹੈਗਾ। ਪੰਜਾਬ ਅਲਟੀਮੇਟਲੀ ਇਸ ਦੇਸ਼ ਦੀ ਨੰਬਰ 1 ਸਟੇਟ ਹੀ ਰਹੇਗੀ। ਇਹਨਾਂ ਦੇ ਕਹਿਣ ਨਾਲ ਥੋੜਾ ਕੋ ਬਣ ਜਾਣਾ ਵਾ। ਖਹਿਰਾ ਸਾਹਿਬ, ਇੱਕ ਹੋਰ ਸਵਾਲ ਜਿਹੜਾ ਕਿ ਕੌਮੀ ਇਨਸਾਫ ਮੋਰਚੇ ਦਾ ਲਾਸਟ ਸਵਾਲ ਆ। ਕੌਮੀ ਇਨਸਾਫ ਮੋਰਚੇ ਦੇ ਉੱਪਰ ਅੱਜ ਲਾਠੀ ਚਾਰਜ ਵੀ ਹੋਇਆ, ਹਮਲਾ ਵੀ ਹੋਇਆ। ਕੌਮੀ ਇਨਸਾਫ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਨੇ। ਜਾਂ ਮੈਂ ਕਹਿੰਦਾ ਆਪਣੇ ਸੈਂਸਸ 'ਚ ਨਹੀਂ ਹੋਊਗਾ ਜੇ ਇਹਨੇ ਲਾਠੀ ਚਾਰਜ ਦੇ ਹੁਕਮ ਦਿੱਤੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਉੱਤੇ ਬੁਛਾੜਾਂ ਮਾਰੀਆਂ ਪਾਣੀ ਦੀਆਂ, ਇਹਨੂੰ ਮਾਫੀ ਮੰਗਣੀ ਚਾਹੀਦੀ ਆ। ਉਹਨਾਂ ਦਾ ਮੁੱਦਾ ਦੇਖੋ ਤੁਸੀਂ ਕੀ ਹੈ, ਉਹ ਕਿਸੇ ਜ਼ਾਤੀ ਮੁੱਦੇ ਲਈ ਬੈਠੇ ਨੇ। ਉਹ ਮੁੱਦੇ ਲਈ ਬੈਠੇ ਕਿ ਜਿਹਨਾਂ ਲੋਕਾਂ ਨੇ 30-32 ਸਾਲ ਕੈਦ ਕੱਟ ਲਈ, ਉਹਨਾਂ ਨੂੰ ਕਿਰਪਾ ਕਰਕੇ ਰਿਹਾਈ ਕਰ ਦਿਓ। ਜੇ ਸੁਪਰੀਮ ਕੋਰਟ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਛੱਡ ਸਕਦਾ ਵਾ ਤੇ ਫਿਰ ਇਹਨਾਂ ਨੂੰ ਛੱਡਣਾ ਸਰਕਾਰਾਂ ਵਾਸਤੇ ਕੀ ਮੁਸ਼ਕਿਲ ਗੱਲ ਹੈ? ਤੇ ਜੋ ਅੱਜ ਇਹਨੇ ਲਾਠੀ ਚਾਰਜ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਵਕਤ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਖੜੇ ਸੀ, ਤਾਂ ਇਸੇ ਤਰ੍ਹਾਂ ਜਿਹੜੀ ਕਿ ਮੁਲਾਕਾਤ ਹੁੰਦੀ ਰਹੂਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ MLA ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆ ਵੀ ਦਿਨ ਦੂਰ ਨਹੀਂ ਗਿਆ ਜਿੱਦਾਂ ਦੇ ਇਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 MLA ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਹਾਂ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਹਿ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ, ਕਿਉਂਕਿ ਜਿਹੜਾ ਉਧਰੋਂ ਲਾਭ ਸਕੂਕੋ ਕੇ ਬਦਮਾਸ਼ੀ ਕਰ ਰਿਹਾ ਉਹ DSP ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ। ਖਹਿਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ। 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ। ਦੇਖੋ, ਵਿਧਾਨ ਸਭਾ ਦੇ ਆਪਣੇ MLA ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ 30 ਮਿੰਟ ਦਾ ਟਾਈਮ ਦਿਓ, ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਪੰਜਾਬ ਕਿਸ ਹਾਲਾਤ ਤੇ ਖੜਾ, ਕਿੱਥੇ ਖੜਾ, ਤਾਂ ਅਸੀਂ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਖਹਿਰਾ ਸਾਹਿਬ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਰਹੇ ਪੰਜਾਬ ਜੇ ਆਪਾਂ ਕਹੀਏ ਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਨਿਘਾਰ ਤੇ ਲੈ ਕੇ ਆਏ, ਕਰਜ਼ਾ ਚੜਾਇਆ, ਭ੍ਰਿਸ਼ਟਾਚਾਰ ਵਧਿਆ, ਕਿਸਾਨ ਆਤਮ ਹੱਤਿਆ ਵਧੀਆਂ, ਤਾਂ ਇਹ ਜਿਹੜਾ ਦੌਰ ਚੱਲਿਆ ਬੋਕਰ ਪਾਰਟੀ ਦਾ ਪਿਛਲੇ 10 ਮਹੀਨਿਆਂ ਦੇ, ਇਹਦੇ 'ਚ ਕੋਈ ਇਹਦੀ ਇੰਪਰੂਵਮੈਂਟ ਨਹੀਂ ਹੋਈ ਜੀ। ਕਰਜ਼ਾ ਵੀ ਵਧਿਆ ਵਾ, ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਕਰਪਸ਼ਨ ਵੀ ਵਧੀ। ਜੇ ਤੁਸੀਂ ਗਰਾਊਂਡ ਜਾ ਕੇ ਕੋਈ ਚੀਜ਼ ਪੁੱਛੋਗੇ, ਡਰੱਗਸ ਵੀ ਵਧੇ ਨੇ, ਗੈਰ ਕਾਨੂੰਨੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਇਸ਼ਤਿਹਾਰਾਂ ਵਿੱਚ ਗਲੀ ਕੂਚਾਂ 'ਚ ਬੋਰਡ ਲਵਾਏ ਨੇ, ਸਾਡਾ ਕੰਮ ਬੋਲਦਾ, ਜਾਂ ਵੱਡੇ ਵੱਡੇ ਅਖਬਾਰਾਂ ਨੂੰ ਖਰੀਦ ਕੇ ਟੈਲੀਵਿਜ਼ਨ, ਪਬਲਿਸਿਟੀ ਸਰਕਾਰ ਹੈ। ਪੰਜਾਬ ਅਗੇਨ ਇਹਦਾ ਟ੍ਰੈਂਡ ਡਾਊਨਵਰਡਸ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਜਿਸ ਆਦਮੀ ਨੂੰ ਪਬਲਿਕ ਵਿਊ ਦੇ ਵਿੱਚ ਗੱਲ ਕਰਨ ਦੀ ਉਸਨੂੰ ਉਹਨੂੰ ਪਤਾ ਨਹੀਂ ਕਿ ਮੈਂ ਗੱਲ ਕਿਸ ਤਰ੍ਹਾਂ ਕਰਨੀ ਹੈ। ਜਿਹੜਾ ਇੱਕ ਸਰਪੰਚ ਨਹੀਂ, ਚਲੋ ਉਹ ਸੁਖਵਿੰਦਰ ਸਰਪੰਚ ਨਹੀਂ, ਉਹਦੀ ਮਦਰ ਮਲਕੀਤ ਕੌਰ ਸਰਪੰਚ ਆ, ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ। ਉਹਨੂੰ ਕਹਿੰਦਾ ਲਫੇੜੇ ਮਾਰ ਕੇ ਤੈਨੂੰ ਅੰਦਰ ਜੇਲ੍ਹ ਸੁੱਟੂਗਾ, ਔਰ ਪੁਲਿਸ ਦੀ ਹਾਜ਼ਰੀ 'ਚ ਮਤਲਬ ਬਣਿਆ ਦਲੇਰ। ਮੈਂ ਅੱਜ ਉੱਥੇ ਧਰਨੇ ਤੇ ਕਹਿ ਕੇ ਆਇਆ ਵੀ ਦਿਨ ਦੂਰ ਨਹੀਂ ਗਾ ਜਿੱਦਾਂ ਦੇ ਇੱਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ ਨੂੰ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆਇਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏਆਂ ਨੂੰ ਮੇਰੀ ਚੁਣੌਤੀ, ਵਿੱਚ ਹੀ ਭਗਵੰਤ ਮਾਨ ਨੂੰ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਹਾਂ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ, ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿਹਾ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ। ਇਹਨਾਂ ਦੇ ਐਮਐਲਏ ਨੂੰ ਕਿਹਾ ਡੀਐਸਪੀ ਤੇ ਥਾਣੇਦਾਰਾਂ ਦੀ ਉਹ ਨਾਲ ਲੈ ਕੇ ਜਾਣ, ਕਿਉਂਕਿ ਜਿਹੜਾ ਉਦੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ, ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ, ਕਿ ਮੇਰੇ ਕੋਲ ਖੜੇ ਨੇ ਵਰਦੀ ਧਾਰੀ, ਮੈਂ ਜੋ ਮਰਜ਼ੀ ਜਿਹਨੂੰ ਮਰਜ਼ੀ ਕਹੀ ਚਲਾਂ। ਬਹੁਤ ਮਾੜੀ ਹਰਕਤ ਸੀਗੀ, ਉਹਦੇ ਲਈ ਇਹਨੂੰ ਮਾਫੀ ਮੰਗਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਖਹਿਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰ ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ, ਪਰ ਇੱਕ ਸਾਈਡ ਤੇ ਫੌਜਾ ਸਿੰਘ ਸਰਾਰੀ ਵਰਗਿਆਂ ਦੇ ਉੱਪਰ ਉਂਗਲਾਂ ਉੱਠਦੀਆਂ ਨੇ। ਤੁਸੀਂ ਵੀ ਪਿਛਲੇ ਦਿਨੀ ਜਦੋਂ ਵਾਇਰਲ ਕਰੀਆਂ ਵੀਡੀਓ, ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਕੋਈ ਨਹੀਂ ਨੋਟਿਸ ਦਾ ਮੈਂ ਇਹੋ ਜਿਹਾ ਨੂੰ ਟਿਚ ਵੀ ਨਹੀਂ ਸਮਝਦਾ, ਨਾ ਮੈਂ ਕੋਈ ਜਾਣਦਾ ਹੈ, ਨਾ ਮੈਂ ਲੀਗਲ ਨੋਟਿਸ। ਮੈਂ ਆਪਣਾ ਕੰਮ ਕਰਨਾ। ਇਮਾਨਦਾਰ ਜਿਹੜੇ ਕਹਿੰਦੇ ਨੇ, ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ ਆ। ਫੌਜਾ ਸਿੰਘ ਸਰਾਰੀ ਨੂੰ ਇਹਨਾਂ ਨੇ ਕਿਉਂ ਕੱਢਿਆ? ਇਸ ਲਈ ਕੱਢਿਆ ਨਾ ਕਿਉਂਕਿ ਇਹਦੀ ਆਡੀਓ ਵਾਇਰਲ ਹੋ ਗਈ ਤੇ ਪ੍ਰੈਸ਼ਰ ਪਿਆ ਸਾਰੀਆਂ ਪਾਰਟੀਆਂ ਦਾ, ਸਮਾਜ ਦਾ, ਤੇ ਉੱਤੇ ਐਫਆਈਆਰ ਕਿਉਂ ਨਹੀਂ ਕੀਤੀ? ਉਹਦੀ ਜਾਂਚ ਕਿਉਂ ਨਹੀਂ ਕਰਾਈ? ਕਿਹੜੇ ਪੈਸੇ ਲੈਣਾ ਚਾਹੁੰਦਾ ਸੀ, ਕਿੱਥੋਂ ਲੈਣਾ ਚਾਹੁੰਦਾ ਸੀ, ਕਿਹਨੂੰ ਫਸਾਉਣਾ ਚਾਹੁੰਦਾ ਸੀਗਾ? ਵਿਜੇ ਸਿੰਗਲਾ ਦੀ ਆਡੀਓ ਤਾਂ ਕਿਸੇ ਨੇ ਸੁਣੀ ਨਹੀਂ, ਕਿ ਇਕੱਲੇ ਭਗਵੰਤ ਨੇ ਸੁਣੀ ਆ। ਇਹਦੀ ਆਡੀਓ ਤਾਂ ਸਾਰੀ ਦੁਨੀਆ ਨੇ ਸੁਣੀ ਆ, ਇਹ ਤੇ ਕੋਈ ਕਾਰਵਾਈ ਨਹੀਂ। ਫਿਰ ਇਸ ਤੋਂ ਅੱਗੇ ਚਲੋ, ਲਵਲੀ ਯੂਨੀਵਰਸਿਟੀ 100 ਕਰੋੜ ਰੁਪਏ ਦੀ ਜ਼ਮੀਨ, 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। 10 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਤੇ ਬਿਲਡਿੰਗ ਬਣਾਉਂਦਾ ਵਾ, 10 ਸਾਲ ਬਾਅਦ ਇੱਕ ਫਰਜ਼ੀ CLU ਲੈਂਦਾ ਵਾ। ਮੈਂ ਸਾਰਾ ਕੁਝ ਭਗਵੰਤ ਮਾਨ ਦੀ ਈਮੇਲ ਦੇ ਉੱਤੇ ਭੇਜਿਆ ਹੋਇਆ। ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਤੇ FIR ਕਿਉਂ ਨਹੀਂ ਕੀਤੀ ਜਾ ਰਹੀ ਹੈ? ਕੁਲਦੀਪ ਢਾਲੀਵਾਲ ਨਿਤ ਦਿਨ ਗਰੀਬਾਂ ਦੀਆਂ ਜ਼ਮੀਨਾਂ ਛੁਡਾਉਂਦਾ, ਕਿੱਲੇ 2-2 ਕਿੱਲੇ ਵਾਲੀਆਂ ਦੀਆਂ, ਜਿਹੜੀਆਂ ਐਵੇਂ ਲੱਖ 2 ਲੱਖ ਰੁਪਏ ਦੀਆਂ ਹੈਗੀਆਂ। ਇਹ 100 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ। ਸੀਚੇਵਾਲ ਜਿਹੜਾ ਹੈਗਾ ਬਲਬੀਰ ਸਿੰਘ, ਉਹਦੇ ਕੋਲ 23 ਕਿੱਲੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਗਈ। ਫੌਜਾ ਸਿੰਘ ਸਰਾਰੀ ਤੇ ਕੋਈ ਕਾਰਵਾਈ ਨਹੀਂ ਗਈ। ਉਗੋ ਕੇਜੇ ਤੇ ਕੋਈ ਕਾਰਵਾਈ ਨਹੀਂ ਗਈ। ਹੋਰ ਕਿੰਨੇ ਐਮਐਲਏ ਗਲਤ ਕੰਮ ਕਰ ਰਹੇ ਨੇ, ਥੱਪੜ ਮਾਰ ਰਹੇ ਨੇ ਪੁਲਿਸ ਅਫਸਰਾਂ ਦੇ ਉੱਤੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਗਈ। ਸੋ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ ਹਾਂ, ਇਹਦਾ ਮਤਲਬ ਆ ਕਿ ਤੁਸੀਂ ਸਿਰਫ ਕਹਿਣ ਵਾਸਤੇ ਇਮਾਨਦਾਰ ਆ। ਔਰ ਨਾਲ ਮੇਰਾ ਇਹ ਮੰਨਣਾ ਵਾ ਕਿ ਕੇਜਰੀਵਾਲ ਨੇ ਇਸ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਵਾ। ਵੋਟਾਂ 92 ਐਮਐਲਏ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਾ ਕੇ ਲੈ ਲਏ, ਤੇ ਰਾਜ ਸਭਾ ਦੀ ਸੀਟਾਂ ਸਾਰੀਆਂ ਵੇਚੀਆਂ ਨੇ। ਦੱਸੋ ਮੈਨੂੰ, ਲਵਲੀ ਯੂਨੀਵਰਸਿਟੀ ਵਾਲਾ ਦਾ ਕੀ ਤੁੱਲ ਗਿਆ ਆਮ ਆਦਮੀ ਪਾਰਟੀ ਦੇ ਨਾਲ? ਜਿਹੜਾ ਸਨੀ ਅਰੋੜਾ ਬਣਿਆ ਉੱਥੋਂ ਦਾ, ਲੁਧਿਆਣੇ ਦਾ ਐਮਐਲਏ MP ਰਾਜ ਸਭਾ ਦਾ, ਪ੍ਰਾਪਰਟੀ ਡੀਲਰ ਹੈ, ਉਹਦਾ ਕੀ ਤੁੱਲ ਗਿਆ? ਤਾਂ ਜਿਹੜੇ 2 ਗੁਪਤੇ ਬਣਾਏ ਨੇ ਪਹਿਲਾਂ ਦਿੱਲੀੋਂ MP ਰਾਜ ਸਭਾ ਦਾ, ਕੀ ਤੁੱਲ ਸੀਗਾ? ਸੋ ਬੇਸਿਕਲੀ ਇਹ ਕਾਫੀ ਕੱਟੜ ਬੇਈਮਾਨ ਬੰਦੇ ਨੇ। ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀकांड ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ ਤੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ ਸਾਡੀ, ਇੱਕ 30 ਮਿੰਟ ਦਾ ਟਾਈਮ ਦਿਓ। ਇਹਨੇ ਦਿੱਤਾ ਨਹੀਂਗਾ, ਸਪੀਕਰ ਨੇ ਤੇ ਭਗਵੰਤ ਮਾਨ ਨੇ ਜੀ। ਇਹ ਮਸਲਾ ਤਾਂ ਪੱਕਾ ਉੱਠਦਾ ਰਹੇਗਾ। ਜਿਹੜੀਆਂ ਸਰਕਾਰਾਂ ਨੇ ਪਹਿਲਾਂ ਨਹੀਂ ਕੀਤੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ। ਇਹ ਸਜ਼ਾ ਲਈ ਤਿਆਰ ਹੋ ਜਾਣ। ਸਜ਼ਾ ਤਾਂ ਇਹਨੂੰ ਪਹਿਲੇ 3 ਮਹੀਨੇ ਹੀ ਦਿੱਤੀ। ਭਗਵੰਤ ਨੂੰ ਸੰਗਰੂਰ ਚੋਂ ਚੱਕ ਕਿਉਂ ਮਾਰਿਆ ਉਹਨਾਂ ਨੇ? ਗਾਂ ਪਾਰਲੀਮੈਂਟ 'ਚ ਮਿਲ ਜਾਣੀ ਜਾਂ ਜਲੰਧਰੋਂ ਮਿਲ ਜਾਣੀ, ਸਭ ਕੁਝ ਆ ਜਾਣਾ ਤੁਹਾਡੇ ਸਾਹਮਣੇ। ਖਹਿਰਾ ਸਾਹਿਬ, ਤੁਸੀਂ ਜਲੰਧਰ ਦੀ ਗੱਲ ਕਰੀਏ, ਲਤੀਫਪੁਰੇ ਦੇ ਵਿੱਚ ਘਰ ਢਾਹ ਤੇ ਲੋਕਾਂ ਨੂੰ ਬੇਘਰ ਕਰਤਾ, ਉਹਨਾਂ ਦਾ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਕੁ ਇਹ ਅੱਛੇ ਇਨਸਾਨ ਨੇ।
ਇੱਕ ਪੋਲੀਟੀਸ਼ੀਅਨ ਹੋਣਾ, ਇੱਕ ਮਿਨਿਸਟਰ ਬਣਨਾ, ਇੱਕ ਮੁੱਖ ਮੰਤਰੀ ਬਣਨਾ, ਐਮਐਲਏ ਬਣਨਾ, ਉਹਦੇ ਨਾਲ ਤੁਸੀਂ ਖੁਦਾ ਨਹੀਂ ਬਣ ਜਾਂਦੇ। ਬਿਲਕੁਲ। ਬੇਸਿਕਲੀ ਤੁਹਾਡਾ ਲੋਕੀ ਦੇਖਣਾ ਚਾਹੁੰਦੇ ਕਿ ਇਹ ਕਿਹੜੇ ਕਿਰਦਾਰ ਦਾ ਬੰਦਾ ਹੈ। ਇਹਨਾਂ ਦਾ ਕਿਰਦਾਰ ਹੀ ਕੋਈ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਜੋ ਵਾਅਦੇ ਕੀਤੇ ਉਹਦੇ ਉਲਟ ਕੰਮ ਕੀਤਾ। ਅੱਜ ਪੰਜਾਬ ਦੇ ਵਿੱਚ ਨਸ਼ੇ, ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ, ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਰੱਬ ਬਣੇ ਬੈਠੇ ਨੇ। ਉਹ ਬਰਜਿੰਦਰ ਕੌਰ ਕੀ ਆ ਜੀ, ਉਹ ਪਿੱਛੇ ਉਹਨੇ ਬੋਰਡ ਤੇ ਲਿਖਾਇਆ ਕੈਬਨਿਟ ਮਿਨਿਸਟਰ। ਇਹਦਾ ਮਤਲਬ ਇੰਨੀ ਹਉਮੈ ਆ, ਇੰਨੇ ਅਹੁਦਿਆਂ ਦੇ ਭੁੱਖੇ ਨੇ। ਐਮਐਲਏ ਘੱਟ ਹੁੰਦਾ ਕੋਈ? ਮੈਂ ਹੁਣ ਐਮਐਲਏ ਬਣਿਆ, ਮੈਂ 1.5 ਲੱਖ ਆਦਮੀ ਦਾ ਨੁਮਾਇੰਦਾ। ਜੇ ਮੈਂ ਕੰਮ ਕਰਨਾ ਹੋਵੇ there is no sky is the limit। ਇਹਨਾਂ ਨੂੰ ਹੁਣ ਇਹ ਸੰਤੁਸ਼ਟੀ ਨਹੀਂ ਐਮਐਲਏ ਬਣ ਕੇ ਪਿੱਛੇ ਮਿਹਨਤ ਤਰਲਾ ਕੱਢ ਕੇ ਕੈਬਨਿਟ ਮਿਨਿਸਟਰ ਦਾ ਕੋਈ ਸਟੇਟਸ ਜਿਹਾ ਲੈ ਲਿਆ, ਐਵੇਂ ਛੋਟਾ ਮੋਟਾ ਗੱਡੀ ਮੋਟਰ, ਤੇ ਫਿਰ ਪਿੱਛੇ ਲਿਖਾਇਆ ਕਿ ਲਿਖਦੇ ਕੈਬਨਿਟ ਮਿਨਿਸਟਰ। ਸੰਗਤ ਦਰਸ਼ਨ ਜਿਹੜੇ ਰੋਜ਼ ਬਾਦਲਾਂ ਨੂੰ ਕੱਢਦੇ ਸੀ ਜੀ, ਸੰਗਤ ਦਰਸ਼ਨ ਕਰਦੇ ਜੀ, ਰਜਵਾੜਾ ਪੋਲਿਟਿਕਸ ਕਰਦੇ ਆ, ਅੱਜ ਉਹਨੂੰ ਪਿੱਛੇ ਸੰਗਤ ਦਰਸ਼ਨ ਲਿਖਿਆ। ਪਿੱਛੇ ਪੁਲਿਸ ਵਾਲੇ ਖੜੇ ਕੀਤੇ ਫੋਟੋ ਖਿਚਾਉਣ ਲਈ ਕਿ ਪਤਾ ਲੱਗ ਜਾਏ ਲੋਕਾਂ ਨੂੰ ਕਿ ਇਹਦੇ ਕੋਲ ਸਿਕਿਉਰਿਟੀ ਵੀ ਹੈਗੀ ਆ। ਖੈਰਾ ਸਾਹਿਬ, ਸਿਕਿਉਰਿਟੀ ਦੇ ਉੱਪਰ ਅਕਸਰ ਸਵਾਲ ਖੜੇ ਕਰਦੇ ਰਹੇ ਭਗਵੰਤ ਮਾਨ, ਕਹਿੰਦੇ ਰਹੇ ਕਿ ਜੇ ਸਿਕਿਉਰਿਟੀਆਂ ਲੈਣੀਆਂ ਤਾਂ ਮੁਰਗੀ ਖਾਨਾ ਖੋਲ ਲਓ। ਜਿਹੜੀਆਂ ਗੱਲਾਂ ਤੇ ਇਹਨੇ ਸਵਾਲ ਖੜੇ ਕੀਤੇ, ਯਾਦ ਹੈ ਕਹਿੰਦਾ ਸੀ ਨੀ ਪੱਥਰ ਨਹੀਂ, ਨੀ ਪੱਥਰ ਤਾਂ ਜੀ ਇਹ ਰੱਖਦੇ ਨੇ ਕੈਪਟਨ ਤੇ ਬਾਦਲ ਜੀ, ਅਸੀਂ ਤਾਂ ਨੀ ਪੱਥਰ ਖਾਵਾਂਗੇ ਰਾਜ ਮਿਸਤਰੀ ਤੋਂ ਜਿਹਨੇ ਇੱਟਾਂ ਲਾਈਆਂ ਨੇ। ਕਿੱਥੇ ਆ ਰਾਜ ਮਿਸਤਰੀ ਉਹ? ਫਿਰ ਕਹਿੰਦਾ ਸੀ ਜੀ ਫੋਟੋਆਂ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਜੀ, ਸਾਈਕਲਾਂ ਤੇ ਜੀ, ਰਾਸ਼ਨ ਕਾਰਡਾਂ ਤੇ ਜੀ। ਇਹਨੇ ਹੁਣ ਫੋਟੋ ਦੀ ਕੋਈ ਕਸਰ ਛੱਡੀ ਹੈ? ਜਿੱਥੇ ਜਗ੍ਹਾ ਲੱਭਦੀ ਆ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਆ ਜੀ। ਸੋ ਇਸ ਕਰਕੇ ਜਿਹੜੀਆਂ ਇਹਨੇ ਗੱਲਾਂ ਕਹੀਆਂ, ਵੀਆਈਪੀ ਕਲਚਰ, ਅੱਜ ਸਭ ਤੋਂ ਵੀਆਈਪੀ ਕੌਣ ਹੈ ਪੰਜਾਬ ਦੇ ਵਿੱਚ? ਭਗਵੰਤ ਮਾਨ ਕੱਲਾ ਨਹੀਂ, ਉਹਦੇ ਮਾਤਾ ਜੀ, ਉਹਦੀ ਭੈਣ ਜੀ, ਉਹਦੀ ਘਰ ਵਾਲੀ, ਲੈਕਸਸ ਗੱਡੀਆਂ 2-2 3-3 ਕਰੋੜ ਦੀਆਂ ਕਿੰਨੀਆਂ ਲਈ ਫਿਰਦੇ ਨੇ, 1000 ਬੰਦਾ ਲਈ ਫਿਰਦੇ ਨੇ। ਸਭ ਤੋਂ ਵੱਡੇ ਵੀਆਈਪੀ ਬਣ ਗਏ ਨੇ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸੋਨਾ ਕਿੱਥੋਂ ਆ ਗਿਆ ਨਾ ਕੋਈ ਇੰਨੀ ਛੇਤੀ? ਪਹਿਲਾਂ ਕਿੱਥੇ ਸੀਗਾ? ਸੋ ਯੂ ਕੈਨ ਇਮੇਜਿਨ ਕਿ ਹਾਲਾਤ ਕੀ ਨੇ ਪੰਜਾਬ ਦੇ। ਤੁਹਾਡੀਆਂ ਬਿਲਡਿੰਗਾਂ ਬਣਾਈਆਂ, ਤੁਹਾਡੀਆਂ ਸਰਕਾਰਾਂ ਵੇਲੇ ਦੀਆਂ ਬਿਲਡਿੰਗਾਂ ਬਣਾਈਆਂ, ਉਹਨਾਂ ਦੇ ਉੱਪਰ ਮੁਹੱਲਾ ਕਲੀਨਿਕ ਲਿਖ ਤੇ ਵੱਡੇ ਐਵੇਂ ਧੱਕੇ ਨਾਲ ਹੀ ਜਸਟ ਹਰ ਪੰਜਾਬ ਦੇ ਕੋਨੇ ਵਿੱਚ ਵਿਰੋਧ ਹੋ ਰਿਹਾ ਇਹਨਾਂ ਦਾ। ਲੋਕੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੀਆਂ ਡਿਸਪੈਂਸਰੀਆਂ ਸਰਕਾਰੀ ਪਹਿਲਾਂ ਬਣੀਆਂ ਉਹਦਾ ਸੁਧਾਰ ਕਰ ਦਿਓ। ਜਿਹੜਾ ਪੈਸਾ ਤੁਸੀਂ ਲਾਉਣਾ ਰੰਗ ਰੋਗਨ ਦੇ ਉੱਤੇ, ਫਰਜ਼ੀ ਗੱਲਾਂ ਦੇ ਉੱਤੇ, ਉਹ ਸਾਡੀ ਪਹਿਲਾਂ ਡਿਸਪੈਂਸਰੀ ਸੁਧਾਰ ਕਰ ਦਿਓ, ਡਾਕਟਰ ਦੇ ਦਿਓ, ਦਵਾਈਆਂ ਦੇ ਦਿਓ। ਅਸਲ 'ਚ ਸਾਰੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ 5 ਵਜੇ ਤੱਕ ਦਾ ਚੀਫ ਮਿਨਿਸਟਰ ਹੈ ਟੈਂਪਰੇਰੀ। ਉਹਦੇ ਅੱਗੇ ਪਿੱਛੇ ਜਿਹੜਾ ਸਾਰੇ ਫੈਸਲੇ ਨੇ ਦਿੱਲੀੋਂ ਆ ਰਹੇ ਨੇ। ਉਹ ਇੱਥੇ ਪੰਜਾਬ ਵਿੱਚ ਦੱਸਣਾ ਚਾਹੁੰਦੇ ਕਿ ਦਿੱਲੀ ਦਾ ਮਾਡਲ ਕੀ ਸੀ, ਉਹ ਫੇਲ ਮਾਡਲ ਆ। ਇਹਦੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਦੁੱਕੀ ਗੱਲ ਨਹੀਂ ਚੱਲਣੀ। ਪੰਜਾਬ ਇਹ ਕਹਿੰਦਾ ਕੇਜਰੀਵਾਲ ਕੇ 70 ਸਾਲ ਮੈਂ ਕੁਝ ਨਹੀਂ ਕੀਤਾ। ਇਹਨੂੰ ਪੁੱਛੋ ਭਾਖੜਾ ਡੈਮ ਤੂੰ ਬਣਾਇਆ ਸੀਗਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ 10 ਯੂਨੀਵਰਸਿਟੀਆਂ ਤੂੰ ਬਣਾਈਆਂ ਸੀਗੀਆਂ। ਸਾਡੇ ਪੰਜਾਬ ਦੇ ਪਿੰਡਾਂ ਨੂੰ ਅੱਜ ਤੋਂ 45 ਸਾਲ ਪਹਿਲਾਂ ਸੜਕਾਂ ਤੇ ਬਿਜਲੀ 50 ਸਾਲ ਪਹਿਲਾਂ ਮਿਲੀਆਂ, ਉਹ ਕੇਜਰੀਵਾਲ ਨੇ ਦਿੱਤੀਆਂ ਨੇ। 19,000 ਸਰਕਾਰੀ ਸਕੂਲ ਉਹ ਕੇਜਰੀਵਾਲ ਨੇ ਬਣਾਇਆ ਵਾ। 13,000 ਸਰਕਾਰੀ ਡਿਸਪੈਂਸਰੀ ਉਹ ਕੇਜਰੀਵਾਲ ਨੇ ਬਣਾਈ ਨੇ। ਫਰਾਡ ਬਸ ਝੂਠ ਹੀ ਬੋਲੀ ਜਾਣਾ, ਝੂਠ ਬੋਲ। ਇਹ ਬੀਜੇਪੀ ਦੀ ਕਾਪੀ ਕਰ ਰਹੇ ਨੇ ਕਿ ਉਹ ਕੀ ਕਹਿੰਦੇ ਕਿ ਜਿੰਨੀ ਯਾਰੀ ਝੂਠ ਬੋਲੋਗੇ, ਜਿੰਨਾ ਜ਼ਿਆਦਾ ਝੂਠ ਬੋਲੋਗੇ, ਉਹਨਾਂ ਲੋਕਾਂ ਨੂੰ ਸੱਚ ਜਚਾ ਰਹੇ ਨੇ। ਕੀ ਪੰਜਾਬ ਨੂੰ ਬਦਨਾਮ ਕਰਿਆ ਜਾ ਰਿਹਾ? ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ, ਪੰਜਾਬ ਮੇਂ ਕੁਛ ਨਹੀਂ ਹੁਆ, ਪੰਜਾਬ ਮੇਂ ਕੁਛ ਨਹੀਂ ਹੁਆ। ਨਹੀਂ, ਉਹੀ ਮੈਂ ਤੁਹਾਨੂੰ ਤਾਂਹੀਓ ਕਹਿ ਰਿਹਾ ਨਾ ਕਿ ਪੰਜਾਬ ਨੂੰ ਇਹ ਐਕਸਪਲੋਇਟ ਕਰ ਰਹੇ ਨੇ। ਪੰਜਾਬ ਨੂੰ ਇਹ ਉਹਦਾ ਸ਼ੋਸ਼ਣ ਕਰ ਰਹੇ ਨੇ। ਪੰਜਾਬ ਦਾ ਨਾਮ ਵੇਚ ਕੇ ਆਪਣੀ ਰਾਜਨੀਤੀ ਚਮਕਾ ਰਹੇ ਨੇ। ਪੰਜਾਬ ਪਹਿਲਾਂ ਵੀ ਟੌਪ ਸਟੇਟ ਰਹੀ ਆ, ਠੀਕ ਹੈ, ਕੁਝ ਸਮਾਂ ਵਾਸਤੇ ਸਾਡਾ ਕੋਈ ਡਾਊਨ ਟ੍ਰੈਂਡ ਹੈਗਾ। ਪੰਜਾਬ ਅਲਟੀਮੇਟਲੀ ਇਸ ਦੇਸ਼ ਦੀ ਨੰਬਰ 1 ਸਟੇਟ ਹੀ ਰਹੇਗੀ। ਇਹਨਾਂ ਦੇ ਕਹਿਣ ਨਾਲ ਥੋੜਾ ਕੋ ਬਣ ਜਾਣਾ ਵਾ। ਖਹਿਰਾ ਸਾਹਿਬ, ਇੱਕ ਹੋਰ ਸਵਾਲ ਜਿਹੜਾ ਕਿ ਕੌਮੀ ਇਨਸਾਫ ਮੋਰਚੇ ਦਾ ਲਾਸਟ ਸਵਾਲ ਆ। ਕੌਮੀ ਇਨਸਾਫ ਮੋਰਚੇ ਦੇ ਉੱਪਰ ਅੱਜ ਲਾਠੀਚਾਰਜ ਵੀ ਹੋਇਆ, ਹਮਲਾ ਵੀ ਹੋਇਆ। ਕੌਮੀ ਇਨਸਾਫ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਨੇ। ਇਹ ਮੈਂ ਕਹਿੰਦਾ ਆਪਣੇ ਸੈਂਸਸ 'ਚ ਨਹੀਂ ਹੋਊਗਾ ਜੇ ਇਹਨੇ ਲਾਠੀਚਾਰਜ ਦੇ ਹੁਕਮ ਦਿੱਤੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਉੱਤੇ ਬੁਛਾੜਾਂ ਮਾਰੀਆਂ ਪਾਣੀ ਦੀਆਂ, ਇਹਨੂੰ ਮਾਫੀ ਮੰਗਣੀ ਚਾਹੀਦੀ ਆ। ਉਹਨਾਂ ਦਾ ਮੁੱਦਾ ਦੇਖੋ ਤੁਸੀਂ ਕੀ ਹੈ। ਉਹ ਕਿਸੇ ਜ਼ਾਤੀ ਮੁੱਦੇ ਲਈ ਬੈਠੇ ਨੇ। ਉਹ ਮੁੱਦੇ ਲਈ ਬੈਠੇ ਕਿ ਜਿਹਨਾਂ ਲੋਕਾਂ ਨੇ 30-32 ਸਾਲ ਕੈਦ ਕੱਟ ਲਈ, ਉਹਨਾਂ ਨੂੰ ਕਿਰਪਾ ਕਰਕੇ ਰਿਹਾਈ ਕਰ ਦਿਓ। ਜੇ ਸੁਪਰੀਮ ਕੋਰਟ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਛੱਡ ਸਕਦਾ ਵਾ ਤੇ ਫਿਰ ਇਹਨਾਂ ਨੂੰ ਛੱਡਣਾ ਸਰਕਾਰਾਂ ਵਾਸਤੇ ਕੀ ਮੁਸ਼ਕਿਲ ਗੱਲ ਹੈ। ਤੇ ਜੋ ਅੱਜ ਇਹਨੇ ਲਾਠੀਚਾਰਜ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਵਕਤ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਖੜੇ ਸੀ। ਤਾਂ ਇਸੇ ਤਰ੍ਹਾਂ ਜਿਹੜੀ ਕਿ ਮੁਲਾਕਾਤ ਹੁੰਦੀ ਰਹੂਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਹੈਲੋ, ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆ ਵੀ ਦਿਨ ਦੂਰ ਨਹੀਂ ਗਿਆ ਜਿੱਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ।
ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿਹਾ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ, ਕਿਉਂਕਿ ਜਿਹੜਾ ਉਧਰੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ। ਖਹਿਰਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰ ਹਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਹਾਂ ਅਸੀਂ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ। 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਖਹਿਰਾ ਸਾਹਿਬ ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ, ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ। ਦੇਖੋ ਵਿਧਾਨ ਸਭਾ ਦੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁਮਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ ਸਾਡੀ, 30 ਮਿੰਟ ਦਾ ਟਾਈਮ ਦਿਓ, ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਪੰਜਾਬ ਕਿਸ ਹਾਲਾਤ ਤੇ ਖੜਾ, ਕਿੱਥੇ ਖੜਾ, ਤਾਂ ਅਸੀਂ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਹਿਰਾ ਸਾਹਿਬ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸਵਾਲ ਇੱਥੋਂ ਸ਼ੁਰੂ ਕਰ ਲਈਏ। ਪੰਜਾਬ ਜੇ ਆਪਾਂ ਕਹੀਏ ਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਨਿਘਾਰ ਤੇ ਲੈ ਕੇ ਆਏ, ਕਰਜ਼ਾ ਚੜਾਇਆ, ਭ੍ਰਿਸ਼ਟਾਚਾਰ ਵਧਿਆ, ਕਿਸਾਨ ਆਤਮ ਹੱਤਿਆ ਵਧੀਆਂ, ਤਾਂ ਇਹ ਜਿਹੜਾ ਦੌਰ ਚੱਲਿਆ ਬੋਕਰ ਪਾਰਟੀ ਦਾ ਪਿਛਲੇ 10 ਮਹੀਨਿਆਂ ਦੇ, ਇਹਦੇ 'ਚ ਕੋਈ ਇਹਦੀ ਇੰਪਰੂਵਮੈਂਟ ਨਹੀਂ ਹੋਈ ਜੀ। ਕਰਜ਼ਾ ਵੀ ਵਧਿਆ ਵਾ, ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਕਰਪਸ਼ਨ ਵੀ ਵਧੀ। ਜੇ ਤੁਸੀਂ ਗਰਾਊਂਡ ਜਾ ਕੇ ਕੋਈ ਚੀਜ਼ ਪੁੱਛੋਗੇ ਡਰੱਗਸ ਵੀ ਵਧੇ ਨੇ, ਗੈਰ ਕਾਨੂੰਨੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਇਸ਼ਤਿਹਾਰਾਂ ਵਿੱਚ ਗਲੀ ਕੂਚਾਂ 'ਚ ਬੋਰਡ ਲਵਾਏ ਨੇ ਸਾਡਾ ਕੰਮ ਬੋਲਦਾ, ਜਾਂ ਵੱਡੇ ਵੱਡੇ ਅਖਬਾਰਾਂ ਨੂੰ ਖਰੀਦ ਕੇ ਟੈਲੀਵਿਜ਼ਨ, ਪਬਲਿਸਿਟੀ ਸਰਕਾਰ ਹੈ। ਪੰਜਾਬ ਅਗੇਨ ਇਹਦਾ ਟ੍ਰੈਂਡ ਡਾਊਨਵਰਡਸ। ਖਹਿਰਾ ਸਾਹਿਬ ਜਿਵੇਂ ਪਿਛਲੇ ਦਿਨੀ ਕਾਫੀ ਉਥਲ ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਜਿਸ ਆਦਮੀ ਨੂੰ ਪਬਲਿਕ ਵਿਊ ਦੇ ਵਿੱਚ ਗੱਲ ਕਰਨ ਦੀ ਉਸਨੂੰ ਉਹਨੂੰ ਪਤਾ ਨਹੀਂ ਕਿ ਮੈਂ ਗੱਲ ਕਿਸ ਤਰ੍ਹਾਂ ਕਰਨੀ ਹੈ। ਜਿਹੜਾ ਇੱਕ ਸਰਪੰਚ ਨਹੀਂ, ਚਲੋ ਉਹ ਸੁਖਵਿੰਦਰ ਸਰਪੰਚ ਨਹੀਂ, ਉਹਦੀ ਮਦਰ ਮਲਕੀਤ ਕੌਰ ਸਰਪੰਚ ਆ, ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ। ਉਹਨੂੰ ਕਹਿੰਦਾ ਲਫੇੜੇ ਮਾਰ ਕੇ ਤੈਨੂੰ ਅੰਦਰ ਜੇਲ੍ਹ ਸੁੱਟੂਗਾ, ਔਰ ਪੁਲਿਸ ਦੀ ਹਾਜ਼ਰੀ 'ਚ ਮਤਲਬ ਬਣਿਆ ਦਲੇਰ। ਮੈਂ ਅੱਜ ਉੱਥੇ ਧਰਨੇ ਤੇ ਕਹਿ ਕੇ ਆਇਆ ਵੀ ਦਿਨ ਦੂਰ ਨਹੀਂ ਗਾ ਜਿੱਦਾਂ ਦੇ ਇੱਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ ਨੂੰ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ ਨੂੰ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿਹਾ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ। ਇਹਨਾਂ ਦੇ ਐਮਐਲਏ ਨੂੰ ਕਿਹਾ ਡੀਐਸਪੀ ਤੇ ਥਾਣੇਦਾਰਾਂ ਦੀ ਉਹ ਨਾਲ ਲੈ ਕੇ ਜਾਣ, ਕਿਉਂਕਿ ਜਿਹੜਾ ਉਧਰੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ, ਮੈਂ ਜੋ ਮਰਜ਼ੀ ਜਿਹਨੂੰ ਮਰਜ਼ੀ ਕਹੀ ਚਲਾਂ। ਬਹੁਤ ਮਾੜੀ ਹਰਕਤ ਸੀਗੀ, ਉਹਦੇ ਲਈ ਇਹਨੂੰ ਮਾਫੀ ਮੰਗਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਖਹਿਰਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰ ਹਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਹਾਂ ਅਸੀਂ। ਪਰ ਇੱਕ ਸਾਈਡ ਤੇ ਫੌਜਾ ਸਿੰਘ ਸਰਾਰੀ ਵਰਗਾਂ ਦੇ ਉੱਪਰ ਉਂਗਲਾਂ ਉੱਠਦੀਆਂ ਨੇ। ਤੁਸੀਂ ਵੀ ਪਿਛਲੇ ਦਿਨੀ ਜਦੋਂ ਵਾਇਰਲ ਕਰੀਆਂ ਵੀਡੀਓ ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਕੋਈ ਨਹੀਂ, ਨੋਟਿਸ ਦਾ ਮੈਂ ਇਹੋ ਜਿਹਾ ਨੂੰ ਟਿਚ ਵੀ ਨਹੀਂ ਸਮਝਦਾ, ਨਾ ਮੈਂ ਕੋਈ ਜਾਣਦਾ ਇਹਨਾਂ ਦੇ ਲੀਗਲ ਨੋਟਿਸ। ਮੈਂ ਆਪਣਾ ਕੰਮ ਕਰਨਾ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ ਆ। ਫੌਜਾ ਸਿੰਘ ਸਰਾਰੀ ਨੂੰ ਇਹਨਾਂ ਨੇ ਕਿਉਂ ਕੱਢਿਆ? ਇਸ ਲਈ ਕੱਢਿਆ ਨਾ ਕਿਉਂਕਿ ਇਹਦੀ ਆਡੀਓ ਵਾਇਰਲ ਹੋ ਗਈ ਤੇ ਪ੍ਰੈਸ਼ਰ ਪਿਆ ਸਾਰੀਆਂ ਪਾਰਟੀਆਂ ਦਾ, ਸਮਾਜ ਦਾ। ਤੇ ਉੱਤੇ ਐਫਆਈਆਰ ਕਿਉਂ ਨਹੀਂ ਕੀਤੀ? ਉਹਦੀ ਜਾਂਚ ਕਿਉਂ ਨਹੀਂ ਕਰਾਈ? ਕਿਹੜੇ ਪੈਸੇ ਲੈਣਾ ਚਾਹੁੰਦਾ ਸੀ, ਕਿੱਥੋਂ ਲੈਣਾ ਚਾਹੁੰਦਾ ਸੀ, ਕਿਹਨੂੰ ਫਸਾਉਣਾ ਚਾਹੁੰਦਾ ਸੀਗਾ? ਵਿਜੇ ਸਿੰਗਲਾ ਦੀ ਆਡੀਓ ਤਾਂ ਕਿਸੇ ਨੇ ਸੁਣੀ ਨਹੀਂ, ਕਿ ਇਕੱਲੇ ਭਗਵੰਤ ਨੇ ਸੁਣੀ ਆ। ਇਹਦੀ ਆਡੀਓ ਤਾਂ ਸਾਰੀ ਦੁਨੀਆ ਨੇ ਸੁਣੀ ਆ। ਇਹ ਤੇ ਕੋਈ ਕਾਰਵਾਈ ਨਹੀਂ। ਫਿਰ ਇਸ ਤੋਂ ਅੱਗੇ ਚਲੋ ਲਵਲੀ ਯੂਨੀਵਰਸਿਟੀ, 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। 10 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਤੇ ਬਿਲਡਿੰਗ ਬਣਾਉਂਦਾ ਵਾ, 10 ਸਾਲ ਬਾਅਦ ਇੱਕ ਫਰਜ਼ੀ CLU ਲੈਂਦਾ ਵਾ। ਮੈਂ ਸਾਰਾ ਕੁਝ ਭਗਵੰਤ ਮਾਨ ਦੀ ਈਮੇਲ ਦੇ ਉੱਤੇ ਭੇਜਿਆ ਹੋਇਆ। ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਤੇ FIR ਕਿਉਂ ਨਹੀਂ ਕੀਤੀ ਜਾ ਰਹੀ ਹੈ? ਕੁਲਦੀਪ ਧਾਲੀਵਾਲ ਨਿਤ ਦਿਨ ਗਰੀਬਾਂ ਦੀਆਂ ਜ਼ਮੀਨਾਂ ਛੁਡਾਉਂਦਾ, ਕਿੱਲੇ 2-2 ਕਿੱਲੇ ਵਾਲੀਆਂ ਦੀਆਂ, ਜਿਹੜੀਆਂ ਐਵੇਂ ਲੱਖ 2 ਲੱਖ ਰੁਪਏ ਦੀਆਂ ਹੈਗੀਆਂ। ਇਹ 100 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ। ਸੀਚੇਵਾਲ ਜਿਹੜਾ ਹੈਗਾ ਬਲਬੀਰ ਸਿੰਘ, ਉਹਦੇ ਕੋਲ 23 ਕਿੱਲੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ।
ਉਹਦੇ ਤੇ ਕੋਈ ਕਾਰਵਾਈ ਨਹੀਂ ਗਈ। ਫੌਜਾ ਸਿੰਘ ਸਰਾਰੀ ਤੇ ਕੋਈ ਕਾਰਵਾਈ ਨਹੀਂ ਗਈ। ਆ ਉਗੋ ਕੇਜੇ ਤੇ ਕੋਈ ਕਾਰਵਾਈ ਨਹੀਂ ਗਈ। ਹੋਰ ਕਿੰਨੇ ਐਮਐਲਏ ਗਲਤ ਮਲਤ ਕੰਮ ਕਰ ਰਹੇ ਨੇ, ਥੱਪੜ ਮਾਰ ਰਹੇ ਨੇ ਪੁਲਿਸ ਅਫਸਰਾਂ ਦੇ ਉੱਤੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਗਈ। ਸੋ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ ਆ, ਇਹਦਾ ਮਤਲਬ ਆ ਕਿ ਤੁਸੀਂ ਸਿਰਫ ਕਹਿਣ ਵਾਸਤੇ ਇਮਾਨਦਾਰ ਆ। ਔਰ ਨਾਲ ਮੇਰਾ ਇਹ ਮੰਨਣਾ ਵਾ ਕਿ ਕੇਜਰੀਵਾਲ ਨੇ ਇਸ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਵਾ। ਵੋਟਾਂ 92 ਐਮਐਲਏ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਾ ਕੇ ਲੈ ਲਏ ਤੇ ਰਾਜ ਸਭਾ ਦੀ ਸੀਟਾਂ ਸਾਰੀਆਂ ਵੇਚੀਆਂ ਨੇ। ਦੱਸੋ ਮੈਨੂੰ ਲਵਲੀ ਯੂਨੀਵਰਸਿਟੀ ਵਾਲਾ ਦਾ ਕੀ ਤੁਲਕ ਹੈ ਆਮ ਆਦਮੀ ਪਾਰਟੀ ਦੇ ਨਾਲ? ਜਿਹੜਾ ਸਨੀ ਅਰੋੜਾ ਬਣਿਆ ਉੱਥੋਂ ਦਾ ਲੁਧਿਆਣੇ ਦਾ ਐਮਐਲਏ ਐਮਪੀ ਰਾਜ ਸਭਾ ਦਾ ਪ੍ਰਾਪਰਟੀ ਡੀਲਰ ਹੈ, ਉਹਦਾ ਕੀ ਤੁਲਕ ਆ? ਜਿਹੜੇ 2 ਗੁਪਤੇ ਬਣਾਏ ਨੇ ਪਹਿਲਾਂ ਦਿੱਲੀੋਂ ਐਮਪੀ ਰਾਜ ਸਭਾ ਦਾ ਕੀ ਤੁਲਕ ਸੀਗਾ? ਸੋ ਬੇਸਿਕਲੀ ਇਹ ਕਾਫੀ ਕੱਟੜ ਬੇਈਮਾਨ ਬੰਦੇ ਨੇ। ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀकांड ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ ਤੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ ਇੱਕ 30 ਮਿੰਟ ਦਾ ਟਾਈਮ ਦਿਓ। ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ ਜੀ। ਇਹ ਮਸਲਾ ਤਾਂ ਪੱਕਾ ਉੱਠਦਾ ਰਹੇਗਾ। ਜਿਹੜੀਆਂ ਸਰਕਾਰਾਂ ਨੇ ਪਹਿਲਾਂ ਨਹੀਂ ਕੀਤੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ। ਇਹ ਸਜ਼ਾ ਲਈ ਤਿਆਰ ਹੋ ਜਾਣ। ਸਜ਼ਾ ਤਾਂ ਇਹਨੂੰ ਪਹਿਲੇ 3 ਮਹੀਨੇ ਦੀ ਦਿੱਤੀ। ਭਗਵੰਤ ਨੂੰ ਸੰਗਰੂਰ ਚੋਂ ਚੱਕ ਕਿਉਂ ਮਾਰਿਆ ਉਹਨਾਂ ਨੇ? ਗਾਂ ਪਾਰਲੀਮੈਂਟ 'ਚ ਮਿਲ ਜਾਣੀ ਜਾਂ ਜਲੰਧਰੋਂ ਮਿਲ ਜਾਣੀ, ਸਭ ਕੁਝ ਆ ਜਾਣਾ ਤੁਹਾਡੇ ਸਾਹਮਣੇ। ਖਹਿਰਾ ਸਾਹਿਬ, ਤੁਸੀਂ ਜਲੰਧਰ ਦੀ ਗੱਲ ਕਰੀਏ, ਲਤੀਫਪੁਰੇ ਦੇ ਵਿੱਚ ਘਰ ਢਾਹ ਤੇ ਲੋਕਾਂ ਨੂੰ ਬੇਘਰ ਕਰਤਾ, ਉਹਨਾਂ ਦਾ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਕੁ ਇਹ ਅੱਛੇ ਇਨਸਾਨ ਨੇ। ਇੱਕ ਪੋਲੀਟੀਸ਼ੀਅਨ ਹੋਣਾ, ਇੱਕ ਮਿਨਿਸਟਰ ਬਣਨਾ, ਇੱਕ ਮੁੱਖ ਮੰਤਰੀ ਬਣਨਾ, ਐਮਐਲਏ ਬਣਨਾ, ਉਹਦੇ ਨਾਲ ਤੁਸੀਂ ਖੁਦਾ ਨਹੀਂ ਬਣ ਜਾਂਦੇ। ਬਿਲਕੁਲ। ਬੇਸਿਕਲੀ ਤੁਹਾਡਾ ਲੋਕੀ ਦੇਖਣਾ ਚਾਹੁੰਦੇ ਕਿ ਇਹ ਕਿਹੜੇ ਕਿਰਦਾਰ ਦਾ ਬੰਦਾ ਹੈ। ਇਹਨਾਂ ਦਾ ਕਿਰਦਾਰ ਹੀ ਕੋਈ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਜੋ ਵਾਅਦੇ ਕੀਤੇ ਉਹਦੇ ਉਲਟ ਕੰਮ ਕੀਤਾ। ਅੱਜ ਪੰਜਾਬ ਦੇ ਵਿੱਚ ਨਸ਼ੇ, ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ, ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਰੱਬ ਬਣੇ ਬੈਠੇ ਨੇ। ਉਹ ਬਰਜਿੰਦਰ ਕੌਰ ਕੀ ਆ? ਉਹ ਪਿੱਛੇ ਉਹਨੇ ਬੋਰਡ ਤੇ ਲਿਖਾਇਆ ਕੈਬਨਿਟ ਮਿਨਿਸਟਰ। ਇਹਦਾ ਮਤਲਬ ਇੰਨੀ ਹਉਮੈ ਆ, ਇੰਨੇ ਅਹੁਦਿਆਂ ਦੇ ਭੁੱਖੇ ਨੇ। ਐਮਐਲਏ ਘੱਟ ਹੁੰਦਾ ਕੋਈ? ਮੈਂ ਹੁਣ ਐਮਐਲਏ ਬਣਿਆ, ਮੈਂ 1.5 ਲੱਖ ਆਦਮੀ ਦਾ ਨੁਮਾਇੰਦਾ। ਜੇ ਮੈਂ ਕੰਮ ਕਰਨਾ ਹੋਵੇ there is no sky is the limit। ਇਹਨਾਂ ਨੂੰ ਹੁਣ ਇਹ ਸੰਤੁਸ਼ਟੀ ਨਹੀਂ ਐਮਐਲਏ ਬਣ ਕੇ ਪਿੱਛੇ ਮਿਹਨਤ ਤਰਲਾ ਕੱਢ ਕੇ ਕੈਬਨਿਟ ਮਿਨਿਸਟਰ ਦਾ ਕੋਈ ਸਟੇਟਸ ਜਿਹਾ ਲੈ ਲਿਆ, ਐਵੇਂ ਛੋਟਾ ਮੋਟਾ ਗੱਡੀ ਮੋਟਰ, ਤੇ ਫਿਰ ਪਿੱਛੇ ਲਿਖਾਇਆ ਕਿ ਲਿਖਦੇ ਕੈਬਨਿਟ ਮਿਨਿਸਟਰ। ਸੰਗਤ ਦਰਸ਼ਨ ਜਿਹੜੇ ਰੋਜ਼ ਬਾਦਲਾਂ ਨੂੰ ਕੱਢਦੇ ਸੀ ਜੀ, ਸੰਗਤ ਦਰਸ਼ਨ ਕਰਦੇ ਜੀ, ਰਜਵਾੜਾ ਪੋਲਿਟਿਕਸ ਕਰਦੇ ਆ, ਅੱਜ ਉਹਨੂੰ ਪਿੱਛੇ ਸੰਗਤ ਦਰਸ਼ਨ ਲਿਖਿਆ। ਪਿੱਛੇ ਪੁਲਿਸ ਵਾਲੇ ਖੜੇ ਕੀਤੇ ਫੋਟੋ ਖਿਚਾਉਣ ਲਈ ਕਿ ਪਤਾ ਲੱਗ ਜਾਏ ਲੋਕਾਂ ਨੂੰ ਕਿ ਇਹਦੇ ਕੋਲ ਸਿਕਿਉਰਿਟੀ ਵੀ ਹੈਗੀ ਆ। ਖਹਿਰਾ ਸਾਹਿਬ, ਸਿਕਿਉਰਿਟੀ ਦੇ ਉੱਪਰ ਅਕਸਰ ਸਵਾਲ ਖੜੇ ਕਰਦੇ ਰਹੇ ਭਗਵੰਤ ਮਾਨ। ਕਹਿੰਦੇ ਰਹੇ ਕਿ ਜੇ ਸਿਕਿਉਰਿਟੀਆਂ ਲੈਣੀਆਂ ਤਾਂ ਮੁਰਗੀ ਖਾਨਾ ਖੋਲ ਲਓ। ਜਿਹੜੀਆਂ ਗੱਲਾਂ ਤੇ ਇਹਨੇ ਸਵਾਲ ਖੜੇ ਕੀਤੇ, ਯਾਦ ਹੈ ਕਹਿੰਦਾ ਸੀ ਨੀ ਪੱਥਰ ਤਾਂ ਜੀ ਇਹ ਰੱਖਦੇ ਨੇ ਕੈਪਟਨ ਤੇ ਬਾਦਲ ਜੀ। ਅਸੀਂ ਤਾਂ ਨੀ ਪੱਥਰ ਖਾਵਾਂਗੇ ਰਾਜ ਮਿਸਤਰੀ ਤੋਂ ਜਿਹਨੇ ਇੱਟਾਂ ਲਾਈਆਂ ਨੇ। ਕਿੱਥੇ ਆ ਰਾਜ ਮਿਸਤਰੀ ਉਹ? ਫਿਰ ਕਹਿੰਦਾ ਸੀ ਜੀ ਫੋਟੋਆਂ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਜੀ, ਸਾਈਕਲਾਂ ਤੇ ਜੀ, ਰਾਸ਼ਨ ਕਾਰਡਾਂ ਤੇ ਜੀ। ਇਹਨੇ ਹੁਣ ਫੋਟੋ ਦੀ ਕੋਈ ਕਸਰ ਛੱਡੀ ਹੈ? ਜਿੱਥੇ ਜਗ੍ਹਾ ਲੱਭਦੀ ਆ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਆ ਜੀ। ਸੋ ਇਸ ਕਰਕੇ ਜਿਹੜੀਆਂ ਇਹਨੇ ਗੱਲਾਂ ਕਹੀਆਂ, ਵੀਆਈਪੀ ਕਲਚਰ, ਅੱਜ ਸਭ ਤੋਂ ਵੀਆਈਪੀ ਕੌਣ ਹੈ ਪੰਜਾਬ ਦੇ ਵਿੱਚ? ਭਗਵੰਤ ਮਾਨ ਕੱਲਾ ਨਹੀਂ, ਉਹਦੀ ਮਾਤਾ ਜੀ, ਉਹਦੀ ਭੈਣ ਜੀ, ਉਹਦੀ ਘਰ ਵਾਲੀ। ਲੈਕਸਸ ਗੱਡੀਆਂ 2-2 3-3 ਕਰੋੜ ਦੀਆਂ ਕਿੰਨੀਆਂ ਲਈ ਫਿਰਦੇ? 1000 ਬੰਦਾ ਲਈ ਫਿਰਦੇ ਨੇ। ਸਭ ਤੋਂ ਵੱਡੇ ਵੀਆਈਪੀ ਬਣ ਗਏ ਨੇ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸੋਨਾ ਕਿੱਥੋਂ ਆ ਗਿਆ ਨਾ? ਕੋਈ ਨਹੀਂ ਛੇਤੀ, ਪਹਿਲਾਂ ਕਿੱਥੇ ਸੀਗਾ? ਸੋ ਯੂ ਕੈਨ ਇਮੇਜਿਨ ਕਿ ਹਾਲਾਤ ਕੀ ਨੇ ਪੰਜਾਬ ਦੇ। ਤੁਹਾਡੀਆਂ ਬਿਲਡਿੰਗਾਂ ਬਣਾਈਆਂ, ਤੁਹਾਡੀਆਂ ਸਰਕਾਰਾਂ ਵੇਲੇ ਦੀਆਂ ਬਿਲਡਿੰਗਾਂ ਬਣਾਈਆਂ, ਉਹਨਾਂ ਦੇ ਉੱਪਰ ਮੁਹੱਲਾ ਕਲੀਨਿਕ ਲਿਖ ਤੇ ਵੱਡੇ ਐਵੇਂ ਧੱਕੇ ਨਾਲ ਹੀ ਹਰ ਪੰਜਾਬ ਦੇ ਕੋਨੇ ਵਿੱਚ ਵਿਰੋਧ ਹੋ ਰਿਹਾ ਇਹਨਾਂ ਦਾ। ਲੋਕੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੀਆਂ ਡਿਸਪੈਂਸਰੀਆਂ ਸਰਕਾਰੀ ਪਹਿਲਾਂ ਬਣੀਆਂ ਉਹਦਾ ਸੁਧਾਰ ਕਰ ਦਿਓ। ਜਿਹੜਾ ਪੈਸਾ ਤੁਸੀਂ ਲਾਉਣਾ ਰੰਗ ਰੋਗਨ ਦੇ ਉੱਤੇ, ਫਰਜ਼ੀ ਗੱਲਾਂ ਦੇ ਉੱਤੇ, ਉਹ ਸਾਡੀ ਪਹਿਲਾਂ ਡਿਸਪੈਂਸਰੀ ਸੁਧਾਰ ਕਰ ਦਿਓ, ਡਾਕਟਰ ਦੇ ਦਿਓ, ਦਵਾਈਆਂ ਦੇ ਦਿਓ। ਅਸਲ 'ਚ ਸਾਰੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ 5 ਵਜੇ ਤੱਕ ਦਾ ਚੀਫ ਮਿਨਿਸਟਰ ਹੈ, ਟੈਂਪਰੇਰੀ। ਉਹਦੇ ਅੱਗੇ ਪਿੱਛੇ ਜਿਹੜਾ ਸਾਰੇ ਫੈਸਲੇ ਨੇ ਦਿੱਲੀੋਂ ਆ ਰਹੇ ਨੇ। ਉਹ ਇੱਥੇ ਪੰਜਾਬ ਵਿੱਚ ਦੱਸਣਾ ਚਾਹੁੰਦੇ ਕਿ ਦਿੱਲੀ ਦਾ ਮਾਡਲ ਕੀ ਸੀ। ਉਹ ਫੇਲ ਮਾਡਲ ਆ। ਇਹਦੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਦੁੱਕੀ ਗੱਲ ਨਹੀਂ ਚੱਲਣੀ। ਪੰਜਾਬ ਇਹ ਕਹਿੰਦਾ ਕੇਜਰੀਵਾਲ ਕੇ 70 ਸਾਲ ਮੈਂ ਕੁਝ ਨਹੀਂ ਕੀਤਾ। ਇਹਨੂੰ ਪੁੱਛੋ ਭਾਖੜਾ ਡੈਮ ਤੂੰ ਬਣਾਇਆ ਸੀਗਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮੇਤ 10 ਯੂਨੀਵਰਸਿਟੀਆਂ ਤੂੰ ਬਣਾਈਆਂ ਸੀਗੀਆਂ। ਸਾਡੇ ਪੰਜਾਬ ਦੇ ਪਿੰਡਾਂ ਨੂੰ ਅੱਜ ਤੋਂ 45 ਸਾਲ ਪਹਿਲਾਂ ਸੜਕਾਂ ਤੇ ਬਿਜਲੀ 50 ਸਾਲ ਪਹਿਲਾਂ ਮਿਲੀਆਂ, ਉਹ ਕੇਜਰੀਵਾਲ ਨੇ ਦਿੱਤੀਆਂ ਨੇ। 19,000 ਸਰਕਾਰੀ ਸਕੂਲ ਉਹ ਕੇਜਰੀਵਾਲ ਨੇ ਬਣਾਇਆ ਵਾ। 13,000 ਸਰਕਾਰੀ ਡਿਸਪੈਂਸਰੀ ਉਹ ਕੇਜਰੀਵਾਲ ਨੇ ਬਣਾਈ ਨੇ। ਫਰਾਡ ਬਸ ਝੂਠ ਹੀ ਬੋਲੀ ਜਾਣਾ। ਝੂਠ ਬੋਲ ਇਹ ਬੀਜੇਪੀ ਦੀ ਕਾਪੀ ਕਰ ਰਹੇ ਨੇ ਕਿ ਉਹ ਕੀ ਕਹਿੰਦੇ ਕਿ ਜਿੰਨੀ ਯਾਰੀ ਝੂਠ ਬੋਲੋਗੇ, ਜਿੰਨਾ ਜ਼ਿਆਦਾ ਝੂਠ ਬੋਲੋਗੇ, ਉਹਨਾਂ ਲੋਕਾਂ ਨੂੰ ਸੱਚ ਜਚਾ ਰਹੇ ਨੇ। ਕੀ ਪੰਜਾਬ ਨੂੰ ਬਦਨਾਮ ਕਰਿਆ ਜਾ ਰਿਹਾ? ਬਾਰ-ਬਾਰ ਇੱਕੋ ਗੱਲ ਕਹੀ ਜਾ ਰਹੀ ਹੈ, ਪੰਜਾਬ ਮੇਂ ਕੁਝ ਨਹੀਂ ਹੋਇਆ, ਪੰਜਾਬ ਮੇਂ ਕੁਝ ਵੀ ਨਹੀਂ ਹੋਇਆ। ਨਹੀਂ, ਉਹੀ ਮੈਂ ਤੁਹਾਨੂੰ ਤਾਂਹੀਓ ਕਹਿ ਰਿਹਾ ਨਾ ਕਿ ਪੰਜਾਬ ਨੂੰ ਇਹ ਐਕਸਪਲੋਇਟ ਕਰ ਰਹੇ ਨੇ। ਪੰਜਾਬ ਨੂੰ ਇਹ ਉਹਦਾ ਸ਼ੋਸ਼ਣ ਕਰ ਰਹੇ ਨੇ। ਪੰਜਾਬ ਦਾ ਨਾਮ ਵੇਚ ਕੇ ਆਪਣੀ ਰਾਜਨੀਤੀ ਚਮਕਾ ਰਹੇ ਨੇ। ਪੰਜਾਬ
ਪਹਿਲਾਂ ਵੀ ਟੌਪ ਸਟੇਟ ਰਹੀ ਆ, ਠੀਕ ਹੈ। ਕੁਝ ਸਮਾਂ ਵਾਸਤੇ ਸਾਡਾ ਕੋਈ ਡਾਊਨ ਟ੍ਰੈਂਡ ਹੈਗਾ। ਪੰਜਾਬ ਅਲਟੀਮੇਟਲੀ ਇਸ ਦੇਸ਼ ਦੀ ਨੰਬਰ 1 ਸਟੇਟ ਹੀ ਰਹੇਗੀ। ਇਹਨਾਂ ਦੇ ਕਹਿਣ ਨਾਲ ਥੋੜਾ ਕੋ ਬਣ ਜਾਣਾ ਵਾ। ਖਹਿਰਾ ਸਾਹਿਬ ਇੱਕ ਹੋਰ ਸਵਾਲ ਜਿਹੜਾ ਕਿ ਕੌਮੀ ਇਨਸਾਫ ਮੋਰਚੇ ਦਾ ਲਾਸਟ ਸਵਾਲ ਆ। ਕੌਮੀ ਇਨਸਾਫ ਮੋਰਚੇ ਦੇ ਉੱਪਰ ਅੱਜ ਲਾਠੀ ਚਾਰਜ ਵੀ ਹੋਇਆ, ਹਮਲਾ ਵੀ ਹੋਇਆ। ਕੌਮੀ ਇਨਸਾਫ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਨੇ। ਜਾਂ ਮੈਂ ਕਹਿੰਦਾ ਆਪਣੇ ਸੈਂਸਸ 'ਚ ਨਹੀਂ ਹੋਊਗਾ ਜੇ ਇਹਨੇ ਲਾਠੀ ਚਾਰਜ ਦੇ ਹੁਕਮ ਦਿੱਤੇ, ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਉੱਤੇ ਬੁਛਾੜਾਂ ਮਾਰੀਆਂ ਪਾਣੀ ਦੀਆਂ। ਇਹਨੂੰ ਮਾਫੀ ਮੰਗਣੀ ਚਾਹੀਦੀ ਆ। ਉਹਨਾਂ ਦਾ ਮੁੱਦਾ ਦੇਖੋ ਤੁਸੀਂ ਕੀ ਹੈ। ਉਹ ਕਿਸੇ ਜ਼ਾਤੀ ਮੁੱਦੇ ਲਈ ਬੈਠੇ ਨੇ। ਉਹ ਮੁੱਦੇ ਲਈ ਬੈਠੇ ਕਿ ਜਿਹਨਾਂ ਲੋਕਾਂ ਨੇ 30-32 ਸਾਲ ਕੈਦ ਕੱਟ ਲਈ, ਉਹਨਾਂ ਨੂੰ ਕਿਰਪਾ ਕਰਕੇ ਰਿਹਾਈ ਕਰ ਦਿਓ। ਜੇ ਸੁਪਰੀਮ ਕੋਰਟ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਛੱਡ ਸਕਦਾ ਵਾ ਤੇ ਫਿਰ ਇਹਨਾਂ ਨੂੰ ਛੱਡਣਾ ਸਰਕਾਰਾਂ ਵਾਸਤੇ ਕੀ ਮੁਸ਼ਕਿਲ ਗੱਲ ਹੈ। ਤੇ ਜੋ ਅੱਜ ਇਹਨੇ ਲਾਠੀ ਚਾਰਜ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਵਕਤ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਖੜੇ ਸੀ। ਤਾਂ ਇਸੇ ਤਰ੍ਹਾਂ ਜਿਹੜੀ ਕਿ ਮੁਲਾਕਾਤ ਹੁੰਦੀ ਰਹੂਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆਇਆ ਵੀ ਦਿਨ ਦੂਰ ਨਹੀਂਗਾ ਜਿੱਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਾ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ। ਕਿਉਂਕਿ ਜਿਹੜਾ ਉਧਰੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ, ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ। ਖਹਿਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ। 100 ਕਰੋੜ ਰੁਪਏ ਦੀ ਜ਼ਮੀਨ 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ। ਦੇਖੋ, ਵਿਧਾਨ ਸਭਾ ਤੇ ਆਪਣੇ ਐਮਐਲਏ ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ 30 ਮਿੰਟ ਦਾ ਟਾਈਮ ਦਿਓ। ਇਹਨੇ ਦਿੱਤਾ ਨਹੀਂਗਾ ਸਪੀਕਰ ਨੇ ਤੇ ਭਗਵੰਤ ਮਾਨ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਪੰਜਾਬ ਕਿਸ ਹਾਲਾਤ ਤੇ ਖੜਾ, ਕਿੱਥੇ ਖੜਾ, ਤਾਂ ਅਸੀਂ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਜੀ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ, ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਹਿਰਾ ਸਾਹਿਬ, ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ। ਪੰਜਾਬ, ਜੇ ਆਪਾਂ ਕਹੀਏ ਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਨਿਘਾਰ ਤੇ ਲੈ ਕੇ ਆਏ, ਕਰਜ਼ਾ ਚੜਾਇਆ, ਭ੍ਰਿਸ਼ਟਾਚਾਰ ਵਧਿਆ, ਕਿਸਾਨ ਆਤਮ ਹੱਤਿਆ ਵਧੀਆਂ, ਤਾਂ ਇਹ ਜਿਹੜਾ ਦੌਰ ਚੱਲਿਆ ਬੋਕਰ ਪਾਰਟੀ ਦਾ ਪਿਛਲੇ 10 ਮਹੀਨਿਆਂ ਦੇ, ਇਹਦੇ 'ਚ ਕੋਈ ਇਹਦੀ ਇੰਪਰੂਵਮੈਂਟ ਨਹੀਂ ਹੋਈ ਜੀ। ਕਰਜ਼ਾ ਵੀ ਵਧਿਆ ਵਾ, ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਕਰਪਸ਼ਨ ਵੀ ਵਧੀ। ਜੇ ਤੁਸੀਂ ਗਰਾਊਂਡ ਜਾ ਕੇ ਕੋਈ ਚੀਜ਼ ਪੁੱਛੋਗੇ, ਡਰੱਗਸ ਵੀ ਵਧੇ ਨੇ। ਗੈਰ ਕਾਨੂੰਨੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਹੈ। ਸੋ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਇਸ਼ਤਿਹਾਰਾਂ ਵਿੱਚ, ਗਲੀ ਕੂਚਿਆਂ 'ਚ ਬੋਰਡ ਲਵਾਏ ਨੇ ਸਾਡਾ ਕੰਮ ਬੋਲਦਾ, ਜਾਂ ਵੱਡੇ ਵੱਡੇ ਅਖਬਾਰਾਂ ਨੂੰ ਖਰੀਦ ਕੇ ਟੈਲੀਵਿਜ਼ਨ, ਪਬਲਿਸਿਟੀ ਸਰਕਾਰ ਹੈ। ਪੰਜਾਬ ਅਗੇਨ ਇਹਦਾ ਟ੍ਰੈਂਡ ਡਾਊਨਵਰਡਸ। ਖਹਿਰਾ ਸਾਹਿਬ, ਜਿਵੇਂ ਪਿਛਲੇ ਦਿਨੀ ਕਾਫੀ ਉਥਲ-ਪੁਥਲ ਹੋਈ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਜੇ ਗੱਲ ਕਰਦੇ ਆ, ਪੰਜਾਬ ਦੇ ਇੱਕ ਐਮਐਲਏ ਦੇ ਵੱਲੋਂ ਇੱਕ ਸਰਪੰਚ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ, ਤੇ ਅੱਜ ਉਹਦੇ ਬਾਬਤ ਇੱਕ ਧਰਨਾ ਵੀ ਲੱਗਿਆ। ਮੈਂ ਉੱਥੇ ਧਰਨੇ ਤੇ ਗਿਆ ਸੀ ਅੱਜ ਬਰਨਾਲੇ ਜੀ। ਮੈਂ ਸਮਝਦਾ ਇਹਦੇ ਨਾਲ ਵਾਹਿਯਾਤ ਆਦਮੀ ਨਹੀਂ ਹੋ ਸਕਦਾ। ਜਿਸ ਆਦਮੀ ਨੂੰ ਪਬਲਿਕ ਵਿਊ ਦੇ ਵਿੱਚ ਗੱਲ ਕਰਨ ਦੀ ਉਹਨੂੰ ਪਤਾ ਨਹੀਂ ਕਿ ਮੈਂ ਗੱਲ ਕਿਸ ਤਰ੍ਹਾਂ ਕਰਨੀ ਹੈ। ਜਿਹੜਾ ਇੱਕ ਸਰਪੰਚ ਨਹੀਂ, ਚਲੋ ਉਹ ਸੁਖਵਿੰਦਰ ਸਰਪੰਚ ਨਹੀਂ, ਉਹਦੀ ਮਦਰ ਮਲਕੀਤ ਕੌਰ ਸਰਪੰਚ ਆ, ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ। ਉਹਨੂੰ ਕਹਿੰਦਾ ਲਫੇੜੇ ਮਾਰ ਕੇ ਤੈਨੂੰ ਅੰਦਰ ਜੇਲ੍ਹ ਸੁੱਟੂਗਾ। ਔਰ ਪੁਲਿਸ ਦੀ ਹਾਜ਼ਰੀ 'ਚ ਮਤਲਬ ਬਣਿਆ ਦਲੇਰ। ਮੈਂ ਅੱਜ ਉੱਥੇ ਧਰਨੇ ਤੇ ਗਿਆ ਕਿ ਆਇਆ ਵੀ ਦਿਨ ਦੂਰ ਨਹੀਂਗਾ ਇੱਦਾਂ ਦੇ ਚਗਲਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਸੁੱਟਣਾ ਸਾਰਿਆਂ ਨੂੰ। ਔਰ ਨਾਲ ਮੈਂ ਇੱਕ ਹੋਰ ਗੱਲ ਕਹਿ ਕੇ ਆ, ਤੁਹਾਡੇ ਕੈਮਰੇ ਤੇ ਵੀ ਕਹਿ ਦਿੰਦਾ, 92 ਐਮਐਲਏ ਨੂੰ ਮੇਰੀ ਚੁਣੌਤੀ ਵਿੱਚ ਹੀ ਭਗਵੰਤ ਮਾਨ ਨੂੰ। ਤੁਸੀਂ ਕਹਿੰਦੇ ਨਾ ਅਸੀਂ ਬਹੁਤ ਲੋਕਪ੍ਰਿਯ ਆ, ਅਸੀਂ ਬੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ। ਤੁਸੀਂ ਬਿਨਾਂ ਸਿਕਿਉਰਿਟੀ ਤੋਂ ਮੈਨੂੰ ਪਿੰਡ ਦਾ ਗੇੜਾ ਕੱਢ ਕੇ ਦਿਖਾ ਦਿਓ। ਭਗਵੰਤ ਮਾਨ ਨੂੰ ਕਿ ਕਿਸੇ ਪਿੰਡ ਦਾ ਪੰਜਾਬ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਗੇੜਾ ਕੱਢ ਦੇ। ਇਹਨਾਂ ਦੇ ਐਮਐਲਏ ਨੂੰ ਕਿ ਡੀਐਸਪੀ ਤੇ ਥਾਣੇਦਾਰਾਂ ਦੀ ਉਹ ਨਾਲ ਲੈ ਕੇ ਜਾਣ। ਕਿਉਂਕਿ ਜਿਹੜਾ ਉਧਰੋਂ ਲਾਭ ਸਿੰਘ ਉਗੋ ਕੇ ਬਦਮਾਸ਼ੀ ਕਰ ਰਿਹਾ, ਉਹ ਡੀਐਸਪੀ ਦੇ ਤੇ ਥਾਣੇਦਾਰ ਦੇ ਸਿਰ ਤੇ ਕਰ ਰਿਹਾ ਨਾ ਕਿ ਮੇਰੇ ਕੋਲ ਖੜੇ ਨੇ ਵਰਦੀਧਾਰੀ।
ਤਾਂ ਮੈਂ ਜੋ ਮਰਜ਼ੀ ਜਿਹਨੂੰ ਮਰਜ਼ੀ ਕਹੀ ਚਲਾਂ। ਬਹੁਤ ਮਾੜੀ ਹਰਕਤ ਸੀਗੀ, ਉਹਦੇ ਲਈ ਇਹਨੂੰ ਮਾਫੀ ਮੰਗਣੀ ਚਾਹੀਦੀ ਤੇ ਭਗਵੰਤ ਮਾਨ ਨੂੰ ਇਹਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਖਹਿਰਾ ਸਾਹਿਬ, ਭਗਵੰਤ ਮਾਨ ਕਹਿੰਦੇ ਨੇ ਅਸੀਂ ਇਮਾਨਦਾਰਾਂ, ਅਸੀਂ ਇਮਾਨਦਾਰਾਂ ਦੀ ਸਰਕਾਰ ਲਿਆਂਦੀ ਆ, ਇਮਾਨਦਾਰ ਚੁਣੇ ਗਏ ਲੋਕ ਆ ਅਸੀਂ, ਪਰ ਇੱਕ ਸਾਈਡ ਤੇ ਫੌਜਾ ਸਿੰਘ ਸਰਾਰੀ ਵਰਗਿਆਂ ਦੇ ਉੱਪਰ ਉਂਗਲਾਂ ਉੱਠਦੀਆਂ ਨੇ। ਤੁਸੀਂ ਵੀ ਪਿਛਲੇ ਦਿਨੀ ਜਦੋਂ ਵਾਇਰਲ ਕਰੀਆਂ ਵੀਡੀਓ ਤਾਂ ਤੁਹਾਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਕੋਈ ਨਹੀਂ, ਨੋਟਿਸ ਦਾ ਮੈਂ ਇਹੋ ਜਿਹਾ ਨੂੰ ਟਿਚ ਵੀ ਨਹੀਂ ਸਮਝਦਾ, ਨਾ ਮੈਂ ਕੋਈ ਜਾਣਦਾ ਇਹਨਾਂ ਦੇ ਲੀਗਲ ਨੋਟਿਸ। ਮੈਂ ਆਪਣਾ ਕੰਮ ਕਰਨਾ। ਇਮਾਨਦਾਰ ਜਿਹੜੇ ਕਹਿੰਦੇ ਨੇ ਇਹ ਸਿਰਫ ਕਹਿਣ ਵਾਸਤੇ ਕੱਟੜ ਇਮਾਨਦਾਰ ਆ। ਫੌਜਾ ਸਿੰਘ ਸਰਾਰੀ ਨੂੰ ਇਹਨਾਂ ਨੇ ਕਿਉਂ ਕੱਢਿਆ? ਇਸ ਲਈ ਕੱਢਿਆ ਨਾ ਕਿਉਂਕਿ ਇਹਦੀ ਆਡੀਓ ਵਾਇਰਲ ਹੋ ਗਈ ਤੇ ਪ੍ਰੈਸ਼ਰ ਪਿਆ ਸਾਰੀਆਂ ਪਾਰਟੀਆਂ ਦਾ, ਸਮਾਜ ਦਾ, ਤੇ ਉੱਤੇ FIR ਕਿਉਂ ਨਹੀਂ ਕੀਤੀ? ਉਹਦੀ ਜਾਂਚ ਕਿਉਂ ਨਹੀਂ ਕਰਾਈ? ਕਿਹੜੇ ਪੈਸੇ ਲੈਣਾ ਚਾਹੁੰਦਾ ਸੀ, ਕਿੱਥੋਂ ਲੈਣਾ ਚਾਹੁੰਦਾ ਸੀ, ਕਿਹਨੂੰ ਫਸਾਉਣਾ ਚਾਹੁੰਦਾ ਸੀਗਾ? ਵਿਜੇ ਸਿੰਗਲਾ ਦੀ ਆਡੀਓ ਤਾਂ ਕਿਸੇ ਨੇ ਸੁਣੀ ਨਹੀਂ, ਕਿ ਇਕੱਲੇ ਭਗਵੰਤ ਨੇ ਸੁਣੀ ਆ। ਇਹਦੀ ਆਡੀਓ ਤਾਂ ਸਾਰੀ ਦੁਨੀਆ ਨੇ ਸੁਣੀ ਆ। ਇਹ ਤੇ ਕੋਈ ਕਾਰਵਾਈ ਨਹੀਂ। ਫਿਰ ਇਸ ਤੋਂ ਅੱਗੇ ਚਲੋ, ਲਵਲੀ ਯੂਨੀਵਰਸਿਟੀ 100 ਕਰੋੜ ਰੁਪਏ ਦੀ ਜ਼ਮੀਨ, 13 ਕਿੱਲੇ ਪ੍ਰਾਈਮ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। 10 ਸਾਲ ਪਹਿਲਾਂ ਪੰਚਾਇਤ ਦੀ ਜ਼ਮੀਨ ਤੇ ਬਿਲਡਿੰਗ ਬਣਾਉਂਦਾ ਵਾ, 10 ਸਾਲ ਬਾਅਦ ਇੱਕ ਫਰਜ਼ੀ CLU ਲੈਂਦਾ ਵਾ। ਮੈਂ ਸਾਰਾ ਕੁਝ ਭਗਵੰਤ ਮਾਨ ਦੀ ਈਮੇਲ ਦੇ ਉੱਤੇ ਭੇਜਿਆ ਹੋਇਆ। ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਤੇ FIR ਕਿਉਂ ਨਹੀਂ ਕੀਤੀ ਜਾ ਰਹੀ ਹੈ? ਕੁਲਦੀਪ ਧਾਲੀਵਾਲ ਨਿਤ ਦਿਨ ਗਰੀਬਾਂ ਦੀਆਂ ਜ਼ਮੀਨਾਂ ਛੁਡਾਉਂਦਾ, ਕਿੱਲੇ 2-2 ਕਿੱਲੇ ਵਾਲੀਆਂ ਦੀਆਂ, ਜਿਹੜੀਆਂ ਐਵੇਂ 1-2 ਲੱਖ ਰੁਪਏ ਦੀਆਂ ਹੈਗੀਆਂ। ਇਹ 100 ਕਰੋੜ ਰੁਪਏ ਦਾ ਸਿਰਫ ਇਸ ਕਰਕੇ ਕਿਉਂਕਿ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ। ਸੀਚੇਵਾਲ ਜਿਹੜਾ ਹੈਗਾ ਬਲਬੀਰ ਸਿੰਘ, ਉਹਦੇ ਕੋਲ 23 ਕਿੱਲੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ, ਉਹਦੇ ਤੇ ਕੋਈ ਕਾਰਵਾਈ ਨਹੀਂ ਗਈ। ਫੌਜਾ ਸਿੰਘ ਸਰਾਰੀ ਤੇ ਕੋਈ ਕਾਰਵਾਈ ਨਹੀਂ ਗਈ। ਉਗੋ ਕੇਜੇ ਤੇ ਕੋਈ ਕਾਰਵਾਈ ਨਹੀਂ ਗਈ। ਹੋਰ ਕਿੰਨੇ MLA ਗਲਤ ਕੰਮ ਕਰ ਰਹੇ ਨੇ, ਥੱਪੜ ਮਾਰ ਰਹੇ ਨੇ ਪੁਲਿਸ ਅਫਸਰਾਂ ਦੇ ਉੱਤੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਗਈ। ਸੋ ਜਦੋਂ ਤੁਸੀਂ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ ਆ, ਇਹਦਾ ਮਤਲਬ ਆ ਕਿ ਤੁਸੀਂ ਸਿਰਫ ਕਹਿਣ ਵਾਸਤੇ ਇਮਾਨਦਾਰ ਆ। ਔਰ ਨਾਲ ਮੇਰਾ ਇਹ ਮੰਨਣਾ ਵਾ ਕਿ ਕੇਜਰੀਵਾਲ ਨੇ ਇਸ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਵਾ। ਵੋਟਾਂ 92 MLA ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਾ ਕੇ ਲੈ ਲੇ ਤੇ ਰਾਜ ਸਭਾ ਦੀ ਸੀਟਾਂ ਸਾਰੀਆਂ ਵੇਚੀਆਂ ਨੇ। ਦੱਸੋ ਮੈਨੂੰ, ਲਵਲੀ ਯੂਨੀਵਰਸਿਟੀ ਵਾਲਾ ਦਾ ਕੀ ਤੁੱਲਕ ਆ ਆਮ ਆਦਮੀ ਪਾਰਟੀ ਦੇ ਨਾਲ? ਜਿਹੜਾ ਸਨੀ ਅਰੋੜਾ ਬਣਿਆ ਉੱਥੋਂ ਦਾ ਲੁਧਿਆਣੇ ਦਾ MLA MP ਰਾਜ ਸਭਾ ਦਾ ਪ੍ਰਾਪਰਟੀ ਡੀਲਰ ਹੈ, ਉਹਦਾ ਕੀ ਤੁੱਲਕ ਆ? ਜਿਹੜੇ 2 ਗੁਪਤੇ ਬਣਾਏ ਨੇ ਪਹਿਲਾਂ ਦਿੱਲੀੋਂ MP ਰਾਜ ਸਭਾ ਦਾ, ਕੀ ਤੁੱਲਕ ਸੀਗਾ? ਸੋ ਬੇਸਿਕਲੀ ਇਹ ਕਾਫੀ ਕੱਟੜ ਬੇਈਮਾਨ ਬੰਦੇ ਨੇ। ਖਹਿਰਾ ਸਾਹਿਬ, ਤੁਸੀਂ ਹੁਣ ਬਹਿਮਲ ਕਲਾਂ ਤੋਂ ਆਏ ਹੋ। ਬਹਿਮਲ ਕਲਾਂ ਗੋਲੀ ਕਾਂਡ ਦਾ ਹਾਲੇ ਤੱਕ ਇਨਸਾਫ ਨਹੀਂ ਹੋਇਆ। 24 ਘੰਟਿਆਂ 'ਚ ਇਨਸਾਫ ਕਰਨ ਵਾਲੀ ਸਰਕਾਰ ਨੂੰ ਸਵਾਲ ਕਰੇ ਨੇ ਵਿਧਾਨ ਸਭਾ ਦੇ ਵਿੱਚ। ਦੇਖੋ, ਵਿਧਾਨ ਸਭਾ ਤੇ ਆਪਣੇ MLA ਨੂੰ ਨਹੀਂ ਬੋਲਣ ਦਿੰਦੇ। ਕੁੰਵਰ ਵਿਜੇ ਪ੍ਰਤਾਪ ਨੇ ਮੰਗੀ ਕਿ ਡਿਸਕਸ਼ਨ ਕਰਾ ਦਿਓ, ਸਾਡੀ 30 ਮਿੰਟ ਦਾ ਟਾਈਮ ਦਿਓ। ਇਹਨੇ ਦਿੱਤਾ ਨਹੀਂਗਾ, ਸਪੀਕਰ ਨੇ ਤੇ ਭਗਵੰਤ ਮਾਨ ਨੇ ਜੀ। ਇਹ ਮਸਲਾ ਤਾਂ ਪੱਕਾ ਉੱਠਦਾ ਰਹੇਗਾ। ਜਿਹੜੀਆਂ ਸਰਕਾਰਾਂ ਨੇ ਪਹਿਲਾਂ ਨਹੀਂ ਕੀਤੀ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਇਹ ਸਜ਼ਾ ਲਈ ਤਿਆਰ ਹੋ ਜਾਣ। ਸਜ਼ਾ ਤਾਂ ਇਹਨੂੰ ਪਹਿਲੇ 3 ਮਹੀਨੇ ਦੀ ਦਿੱਤੀ ਭਗਵੰਤ ਨੂੰ। ਸੰਗਰੂਰ ਚੋਂ ਚੱਕ ਕੇ ਉਹ ਮਾਰਿਆ ਉਹਨਾਂ ਨੇ, ਗਾਂ ਪਾਰਲੀਮੈਂਟ 'ਚ ਮਿਲ ਜਾਣੀ ਜਾਂ ਜਲੰਧਰੋਂ ਮਿਲ ਜਾਣੀ, ਸਭ ਕੁਝ ਆ ਜਾਣਾ ਤੁਹਾਡੇ ਸਾਹਮਣੇ। ਖਹਿਰਾ ਸਾਹਿਬ, ਤੁਸੀਂ ਜਲੰਧਰ ਦੀ ਗੱਲ ਕਰੀਏ, ਲਤੀਫਪੁਰੇ ਦੇ ਵਿੱਚ ਘਰ ਢਾਹ ਤੇ ਲੋਕਾਂ ਨੂੰ ਬੇਘਰ ਕਰਤਾ, ਉਹਨਾਂ ਦਾ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਡੇ ਕੁ ਇਹ ਅੱਛੇ ਇਨਸਾਨ ਨੇ। ਇੱਕ ਪੋਲੀਟੀਸ਼ੀਅਨ ਹੋਣਾ, ਇੱਕ ਮਿਨਿਸਟਰ ਬਣਨਾ, ਇੱਕ ਮੁੱਖ ਮੰਤਰੀ ਬਣਨਾ, MLA ਬਣਨਾ, ਉਹਦੇ ਨਾਲ ਤੁਸੀਂ ਖੁਦਾ ਨਹੀਂ ਬਣ ਜਾਂਦੇ। ਬਿਲਕੁਲ। ਬੇਸਿਕਲੀ ਤੁਹਾਡਾ ਲੋਕੀ ਦੇਖਣਾ ਚਾਹੁੰਦੇ ਕਿ ਇਹ ਕਿਹੜੇ ਕਿਰਦਾਰ ਦਾ ਬੰਦਾ ਹੈ। ਇਹਨਾਂ ਦਾ ਕਿਰਦਾਰ ਹੀ ਕੋਈ ਨਹੀਂ ਰਿਹਾ ਇਹਨਾਂ ਦਾ। ਇਹਨਾਂ ਨੇ ਜੋ ਵਾਅਦੇ ਕੀਤੇ ਉਹਦੇ ਉਲਟ ਕੰਮ ਕੀਤਾ। ਅੱਜ ਪੰਜਾਬ ਦੇ ਵਿੱਚ ਨਸ਼ੇ, ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ, ਅੱਜ ਪੰਜਾਬ ਦੇ ਵਿੱਚ ਇਹਨਾਂ ਦੇ MLA ਰੱਬ ਬਣੇ ਬੈਠੇ ਨੇ। ਉਹ ਬਰਜਿੰਦਰ ਕੌਰ ਕੀ ਆ? ਉਹ ਪਿੱਛੇ ਉਹਨੇ ਬੋਰਡ ਤੇ ਲਿਖਾਇਆ ਕੈਬਨਿਟ ਮਿਨਿਸਟਰ। ਇਹਦਾ ਮਤਲਬ ਇੰਨੀ ਹਉਮੈ ਆ, ਇੰਨੇ ਅਹੁਦਿਆਂ ਦੇ ਭੁੱਖੇ ਨੇ। MLA ਘੱਟ ਹੁੰਦਾ ਕੋਈ? ਮੈਂ ਹੁਣ MLA ਬਣਿਆ, ਮੈਂ 1.5 ਲੱਖ ਆਦਮੀ ਦਾ ਨੁਮਾਇੰਦਾ। ਜੇ ਮੈਂ ਕੰਮ ਕਰਨਾ ਹੋਵੇ there is no sky is the limit। ਇਹਨਾਂ ਨੂੰ ਹੁਣ ਇਹ ਸੰਤੁਸ਼ਟੀ ਨਹੀਂ MLA ਬਣ ਕੇ ਪਿੱਛੇ ਮਿਹਨਤ ਤਰਲਾ ਕੱਢ ਕੇ ਕੈਬਨਿਟ ਮਿਨਿਸਟਰ ਦਾ ਕੋਈ ਸਟੇਟਸ ਜਿਹਾ ਲੈ ਲਿਆ, ਐਵੇਂ ਛੋਟਾ ਮੋਟਾ ਗੱਡੀ ਮੋਟਰ, ਤੇ ਫਿਰ ਪਿੱਛੇ ਲਿਖਾਇਆ ਕਿ ਲਿਖਦੇ ਕੈਬਨਿਟ ਮਿਨਿਸਟਰ। ਸੰਗਤ ਦਰਸ਼ਨ, ਜਿਹੜੇ ਰੋਜ਼ ਬਾਦਲਾਂ ਨੂੰ ਕੱਢਦੇ ਸੀ ਜੀ, ਸੰਗਤ ਦਰਸ਼ਨ ਕਰਦੇ ਜੀ, ਰਜਵਾੜਾ ਪੋਲਿਟਿਕਸ ਕਰਦੇ, ਅੱਜ ਉਹਨੂੰ ਪਿੱਛੇ ਸੰਗਤ ਦਰਸ਼ਨ ਲਿਖਿਆ। ਪਿੱਛੇ ਪੁਲਿਸ ਵਾਲੇ ਖੜੇ ਕੀਤੇ ਫੋਟੋ ਖਿਚਾਉਣ ਲਈ ਕਿ ਪਤਾ ਲੱਗ ਜਾਏ ਲੋਕਾਂ ਨੂੰ ਕਿ ਇਹਦੇ ਕੋਲ ਸਿਕਿਉਰਿਟੀ ਵੀ ਹੈਗੀ ਆ। ਖਹਿਰਾ ਸਾਹਿਬ, ਸਿਕਿਉਰਿਟੀ ਦੇ ਉੱਪਰ ਅਕਸਰ ਸਵਾਲ ਖੜੇ ਕਰਦੇ ਰਹੇ ਭਗਵੰਤ ਮਾਨ। ਕਹਿੰਦੇ ਰਹੇ ਕਿ ਜੇ ਸਿਕਿਉਰਿਟੀਆਂ ਲੈਣੀਆਂ ਤਾਂ ਮੁਰਗੀ ਖਾਨਾ ਖੋਲ ਲਓ। ਜਿਹੜੀਆਂ ਗੱਲਾਂ ਤੇ ਇਹਨੇ ਸਵਾਲ ਖੜੇ ਕੀਤੇ, ਯਾਦ ਹੈ ਕਹਿੰਦਾ ਸੀ ਨੀ ਪੱਥਰ ਤਾਂ ਜੀ ਇਹ ਰੱਖਦੇ ਨੇ ਕੈਪਟਨ ਤੇ ਬਾਦਲ ਜੀ। ਅਸੀਂ ਤਾਂ ਨੀ ਪੱਥਰ ਰਖਾਵਾਂਗੇ ਰਾਜ ਮਿਸਤਰੀ ਤੋਂ, ਜਿਹਨੇ ਇੱਟਾਂ ਲਾਈਆਂ ਨੇ। ਕਿੱਥੇ ਆ ਰਾਜ ਮਿਸਤਰੀ ਉਹ? ਫਿਰ ਕਹਿੰਦਾ ਸੀ ਜੀ ਫੋਟੋਆਂ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਜੀ, ਸਾਈਕਲਾਂ ਤੇ ਜੀ, ਰਾਸ਼ਨ ਕਾਰਡਾਂ ਤੇ ਜੀ। ਇਹਨੇ ਹੁਣ ਫੋਟੋ ਦੀ ਕੋਈ ਕਸਰ ਛੱਡੀ ਹੈ? ਜਿੱਥੇ ਜਗ੍ਹਾ ਲੱਭਦੀ ਆ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਆ ਜੀ। ਸੋ ਇਸ ਕਰਕੇ ਜਿਹੜੀਆਂ ਇਹਨੇ ਗੱਲਾਂ ਕਹੀਆਂ, VIP ਕਲਚਰ, ਅੱਜ ਸਭ ਤੋਂ VIP ਕੌਣ ਹੈ ਪੰਜਾਬ ਦੇ ਵਿੱਚ? ਭਗਵੰਤ ਮਾਨ ਕੱਲਾ ਨਹੀਂ, ਉਹਦੇ ਮਾਤਾ ਜੀ, ਉਹਦੀ ਭੈਣ ਜੀ, ਉਹਦੀ ਘਰ ਵਾਲੀ, ਲੈਕਸਸ ਗੱਡੀਆਂ 2-2 3-3 ਕਰੋੜ ਦੀਆਂ ਕਿੰਨੀਆਂ ਲਈ ਫਿਰਦੇ ਨੇ, 1000 ਬੰਦਾ ਲਈ ਫਿਰਦੇ ਨੇ। ਸਭ ਤੋਂ ਵੱਡੇ VIP ਬਣ ਗਏ ਨੇ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸੋਨਾ ਕਿੱਥੋਂ ਆ ਗਿਆ ਨਾ ਕੋਈ ਇੰਨੀ ਛੇਤੀ? ਪਹਿਲਾਂ ਕਿੱਥੇ ਸੀਗਾ?
ਸੋ ਯੂ ਕੈਨ ਇਮੇਜਿਨ ਕਿ ਹਾਲਾਤ ਕੀ ਨੇ ਪੰਜਾਬ ਦੇ। ਤੁਹਾਡੀਆਂ ਬਿਲਡਿੰਗਾਂ ਬਣਾਈਆਂ, ਤੁਹਾਡੀਆਂ ਸਰਕਾਰਾਂ ਵੇਲੇ ਦੀਆਂ ਬਿਲਡਿੰਗਾਂ ਬਣਾਈਆਂ, ਉਹਨਾਂ ਦੇ ਉੱਪਰ ਮੁਹੱਲਾ ਕਲੀਨਿਕ ਲਿਖ ਤੇ ਵੱਡੇ ਵੱਡੇ ਐਵੇਂ ਧੱਕੇ ਨਾਲ ਹੀ ਹਰ ਪੰਜਾਬ ਦੇ ਕੋਨੇ ਵਿੱਚ ਵਿਰੋਧ ਹੋ ਰਿਹਾ ਇਹਨਾਂ ਦਾ। ਲੋਕੀ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਜਿਹੜੀਆਂ ਡਿਸਪੈਂਸਰੀਆਂ ਸਰਕਾਰੀ ਪਹਿਲਾਂ ਬਣੀਆਂ ਉਹਦਾ ਸੁਧਾਰ ਕਰ ਦਿਓ, ਜਿਹੜਾ ਪੈਸਾ ਤੁਸੀਂ ਲਾਉਣਾ ਰੰਗ ਰੋਗਨ ਦੇ ਉੱਤੇ, ਫਰਜ਼ੀ ਗੱਲਾਂ ਦੇ ਉੱਤੇ, ਉਹ ਸਾਡੀ ਪਹਿਲਾਂ ਡਿਸਪੈਂਸਰੀ ਸੁਧਾਰ ਕਰ ਦਿਓ, ਡਾਕਟਰ ਦੇ ਦਿਓ, ਦਵਾਈਆਂ ਦੇ ਦਿਓ। ਅਸਲ 'ਚ ਸਾਰੀ ਸਰਕਾਰ ਹੀ ਦਿੱਲੀੋਂ ਚੱਲ ਰਹੀ ਹੈ। ਭਗਵੰਤ ਮਾਨ 5 ਵਜੇ ਤੱਕ ਦਾ ਚੀਫ ਮਿਨਿਸਟਰ ਹੈ ਟੈਂਪਰੇਰੀ।